ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਤੋਂ। ਪੰਜਾਬ ਦੇ ਮਾਲੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਕਿਸੇ ਸਮੇਂ ਬਾਦਲਾਂ ਦੀ ਸਰਕਾਰ ਦੀ ਇਸ ਕਰਕੇ ਆਲੋਚਨਾ ਹੁੰਦੀ ਸੀ 2014 15 16 ਦੇ ਵਿੱਚ ਤਾਂ ਖਾਸ ਕਰਕੇ, ਕਿ ਉਹਨੇ ਅਸਾਸੇ ਵੇਚ ਕੇ ਰਾਜ ਨੂੰ ਚਲਾਉਣਾ ਸ਼ੁਰੂ ਕਰਤਾ ਸੀ। 5 ਸਾਲ ਕੈਪਟਨ ਸਾਹਿਬ ਰਹੇ, ਮਾਲੀ ਹਾਲਤ ਆਪਾਂ ਦੇਖਦੇ ਰਹੇ। ਪਰ ਹੁਣ ਜਿਹੜੀ ਨਵੀਂ ਸਰਕਾਰ ਆਈ ਹੈ, ਦੋਸ਼ ਇਹਨਾਂ ਤੇ ਵੀ ਇਹੀ ਲੱਗ ਰਹੇ ਹੈ ਕਿ ਹੁਣ ਸਰਕਾਰੀ ਜਾਇਦਾਦਾਂ ਗਹਿਣੇ ਰੱਖ ਕੇ ਪੰਜਾਬ ਸਰਕਾਰ ਨੂੰ ਕਰਜ਼ਾ ਚੁੱਕਣਾ ਪਿਆ, ਤੇ ਉਹ ਵੀ ਹਜ਼ਾਰਾਂ ਕਰੋੜਾਂ ਦੇ ਵਿੱਚ। ਪ੍ਰਵੀਨ ਜੀ, ਬਿਲਕੁਲ ਲੰਬੇ ਸਮੇਂ ਤੋਂ ਪੰਜਾਬ ਦੇ ਉੱਤੇ ਕਰਜ਼ੇ ਦੀ ਜਿਹੜੀ ਪੰਡ ਹੈ ਉਹ ਭਾਰੀ ਹੁੰਦੀ ਜਾ ਰਹੀ ਹੈ। ਜਿਵੇਂ ਮਤਲਬ ਕਿ ਦੱਸਿਆ ਜਾ ਰਿਹਾ ਕਿ 4 ਲੱਖ ਮਤਲਬ ਕਿ 4 ਲੱਖ ਕਰੋੜ ਦਾ ਕਰਜ਼ਾ ਲਗਭਗ ਪੰਜਾਬ ਦੇ ਸਿਰ ਚੜ੍ਹਿਆ ਹੋਇਆ ਹੈ। ਜਦੋਂ ਕਿ ਪਿਛਲੇ ਬਜਟ ਦੇ ਵਿੱਚ ਵੀ ਇਹ ਤੱਥ ਸਾਹਮਣੇ ਆਏ ਸੀ ਕਿ ਲਗਭਗ 2.63 ਲੱਖ ਕਰੋੜ ਦਾ ਕਰਜ਼ਾ ਹੈਗਾ ਜੀ। ਉਸ ਤੋਂ ਬਾਅਦ ਬਾਕੀ ਵਿਆਜ ਤੇ ਬਾਕੀ ਹੋਰ ਤਰ੍ਹਾਂ ਦੇ ਕਰਜ਼ੇ ਮਿਲਾ ਕੇ ਉਹ ਕਰਜ਼ੇ ਦੀ ਰਾਸ਼ੀ ਜਿਹੜੀ ਚਰਚਾ ਦੇ ਵਿੱਚ ਹੈ ਕਿ ਆਰਥਿਕ ਤੌਰ ਤੇ ਪੰਜਾਬ 4 ਲੱਖ ਕਰੋੜ ਦਾ ਕਰਜ਼ਾ ਹੀ ਹੈ। ਸੋ ਉਹਦੇ ਵਿੱਚ ਜਿਹੜਾ ਇਹ ਹਵਾਲਾ ਹੈ ਕਿ ਇਹ ਲਗਾਤਾਰ ਪਿਰਤਵੇਂ ਬਣ ਗਈ। ਜਿਵੇਂ ਤੁਸੀਂ ਬਾਦਲਾਂ ਦੇ ਰਾਜ ਦੀ ਗੱਲ ਕੀਤੀ, ਉਹ ਤੋਂ ਬਾਅਦ ਲਗਭਗ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਪੰਜਾਬ ਨੂੰ ਗਹਿਣੇ ਪਾ ਕੇ ਕਰਜ਼ਾ ਚੁੱਕਿਆ। ਪੰਜਾਬ ਨੂੰ ਗਹਿਣੇ ਪਾਉਣ ਤੋਂ ਮਤਲਬ ਕਿ ਪੰਜਾਬ ਦੀਆਂ ਉਹ ਸਰਕਾਰੀ ਜਾਇਦਾਦਾਂ ਜਿਹੜੀਆਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਬਣੀਆਂ ਨੇ, ਉਹਨਾਂ ਇਮਾਰਤਾਂ ਨੂੰ, ਉਹਨਾਂ ਜਨਤਕ ਥਾਵਾਂ ਨੂੰ ਮਤਲਬ ਗਹਿਣੇ ਪਾਇਆ ਤੇ ਉਹਦੇ ਬਦਲੇ ਕਰਜ਼ੇ ਲਏ। ਤੇ ਹੁਣ ਕੇਂਦਰੀ ਜਿਹੜਾ ਵਿੱਤ ਸਕੱਤਰ ਹੈ ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਉਸ ਰਿਪੋਰਟ ਦੇ ਹਵਾਲੇ ਨਾਲ ਇੱਕ ਨਵੀਂ ਫਿਕਰਮੰਦੀ ਫਿਰ ਸਾਹਮਣੇ ਆਈ ਹੈ ਕਿ ਚਾਹੇ ਕੈਪਟਨ ਦਾ ਜਾਂਦੇਵਾਰ ਦਾ ਕਾਰਜਕਾਲ ਹੋਵੇ, ਚਾਹੇ ਚੰਨੀ ਦਾ ਕਾਰਜਕਾਲ ਹੋਵੇ, ਤੇ ਚਾਹੇ ਹੁਣ ਵਾਲਾ ਕਾਰਜਕਾਲ ਹੋਵੇ, ਲੰਘੇ 2 ਸਾਲਾਂ ਦੇ ਵਿੱਚ ਹੀ ਪੰਜਾਬ ਨੇ 3000 ਕਰੋੜ ਦਾ ਕਰਜ਼ਾ ਚੁੱਕਿਆ, ਤੇ ਉਹ ਵੀ ਜਾਇਦਾਦਾਂ ਨੂੰ ਗਹਿਣੇ ਪਾ ਕੇ। ਇੱਕ ਨਵਾਂ ਥੋੜੇ ਧਿਆਨ ਚ ਹੋਏਗਾ ਕਿ ਆਪਾਂ ਵੀ ਇਸ ਹਵਾਲੇ ਨਾਲ ਗੱਲ ਕਰਦੇ ਰਹੇ ਹਾਂ ਕਿ ਪੰਜਾਬ ਹਰ ਮਹੀਨੇ 3000 ਕਰੋੜ ਦਾ ਕਰਜ਼ਾ ਲੈ ਰਿਹਾ, ਪਰ ਉਹ ਤੋਂ ਇਲਾਵਾ ਅਗਸਤ ਮਹੀਨਾ ਅਜਿਹਾ ਵੀ ਸੀ ਜਿਹਦੇ ਚ 2500 ਕਰੋੜ ਦਾ ਕਰਜ਼ਾ ਮਤਲਬ ਖੁੱਲੇ ਬਾਜ਼ਾਰ ਤੋਂ ਚੱਕਿਆ ਗਿਆ। 1000 ਕਰੋੜ ਇੱਕ, ਫਿਰ ਮਤਲਬ ਕਿ 1500 ਕਰੋੜ ਇੱਕ, 500 ਇੱਕ, ਏਦਾਂ ਕਰਕੇ 2500 ਕਰੋੜ ਦੇ ਕਰੀਬ ਕਰਜ਼ਾ ਉਸ ਮਹੀਨੇ ਚ ਵੱਖਰਾ ਵੀ ਲਿਆ ਗਿਆ। ਤੇ ਇਹਦਾ ਮਤਲਬ 3000 ਕਰੋੜ ਵੱਖਰਾ ਗਿਆ ਤੇ 2500 ਕਰੋੜ ਇਹ ਵੱਖਰਾ ਗਿਆ। ਸੋ ਉਸ ਹਵਾਲੇ ਨਾਲ ਇਹਦਾ ਮਤਲਬ ਉਹ ਕਰਜ਼ੇ ਇਸੇ ਤਰ੍ਹਾਂ ਦੇ ਲਏ ਜਾ ਰਹੇ ਨੇ ਖੁੱਲੇ ਬਾਜ਼ਾਰ ਚੋਂ। ਕੁਝ ਜਾਇਦਾਦਾਂ ਕਿਸੇ ਨੂੰ ਗਹਿਣੇ ਪਾ ਦਿਓ, ਕਿਸੇ ਕੋਲ ਰੱਖ ਦਿਓ। ਤੇ ਹੁਣ ਇਹ ਜਿਹੜਾ ਕੇਂਦਰੀ ਵਿੱਤ ਸਕੱਤਰ ਦੀ ਰਿਪੋਰਟ ਹੈ, ਉਹ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ 4 ਸੂਬੇ ਅਜਿਹੇ ਨੇ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ 47,000 ਕਰੋੜ ਤੋਂ ਵੱਧ ਦਾ ਕਰਜ਼ਾ ਲਿਆ। ਇਹ ਆਪਣੇ ਆਪ ਚ ਮਤਲਬ ਕਿ ਹੈਰਾਨ ਕਰਨ ਵਾਲੀ ਗੱਲ ਹੈ। ਉਹਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਹੈ, ਆਂਧਰਾ ਪ੍ਰਦੇਸ਼ ਹੈ, ਯੂਪੀ ਹੈ ਤੇ ਮੱਧ ਪ੍ਰਦੇਸ਼ ਹੈ। ਇਹਨਾਂ 4 ਸੂਬਿਆਂ ਨੇ 47,100 ਕਰੋੜ ਦਾ ਕਰਜ਼ਾ ਪਿਛਲੇ 2 ਸਾਲਾਂ ਚ ਲਿਆ, ਤੇ ਉਹ ਵੀ ਲਿਆ ਇਸੇ ਤਰੀਕੇ ਦਾ। ਇਹ ਉਹ ਤਰੀਕੇ ਦਾ ਕਰਜ਼ਾ, ਇਹ ਤੋਂ ਬਿਨਾਂ ਜਿਹੜਾ ਬਾਕੀ ਕਰਜ਼ਾ ਅਸੀਂ ਵਰਲਡ ਬੈਂਕ ਤੋਂ ਲੈਂਦੇ ਹਾਂ, ਹੋਰ ਕੇਂਦਰੀ ਏਜੰਸੀਆਂ ਤੋਂ ਲੈਂਦੇ ਹਾਂ, ਕਿਸੇ ਪੂਲ ਚੋਂ ਲੈਂਦੇ ਹਾਂ, ਇਹ ਉਹਦੀ ਗੱਲ ਨਹੀਂ ਹੈ। ਸਿਰਫ ਤੇ ਸਿਰਫ ਉਸ ਕਰਜ਼ੇ ਦੀ ਗੱਲ ਕਰ ਰਹੇ ਹਾਂ ਜਿਹੜਾ ਜਾਇਦਾਦਾਂ ਨੂੰ ਗਹਿਣੇ ਪਾ ਕੇ। ਸੋ ਉਹ ਇਹ ਜਿਹੜਾ 47,000 ਕਰੋੜ ਦਾ ਕਰਜ਼ਾ 4 ਸੂਬਿਆਂ ਨੇ ਲਿਆ, ਉਹਦੇ ਵਿੱਚੋਂ ਪੰਜਾਬ ਦਾ ਕਰਜ਼ਾ ਇਹਨਾਂ ਪਿਛਲੇ 2 ਸਾਲਾਂ ਚ 3000 ਕਰੋੜ 2900 ਕਰੋੜ ਰੁਪਏ ਦਾ ਬਣਦਾ। ਸੋ ਇਹਦੇ ਵਿੱਚ ਇੱਕ ਹੋਰ ਜਿਹੜਾ ਸਭ ਤੋਂ ਵੱਧ ਫਿਕਰਮੰਦੀ ਵਾਲੀ ਗੱਲ ਉੱਭਰ ਕੇ ਆਈ ਪ੍ਰਵੀਨ ਜੀ, ਉਹ ਇਹ ਹੈ, ਇਹ ਰਿਪੋਰਟ ਇਹ ਦੱਸਦੀ ਆ ਕਿ ਜਿਹੜੀ ਤੁਹਾਡੀ ਆਪਣੀ GDP ਆ
ਉਸ ਆਪਣੀ ਸੂਬੇ ਦੀ ਆਪਣੀ GDP ਦਾ ਤੁਸੀਂ 3.5% ਤੱਕ ਕਰਜ਼ਾ ਲੈ ਸਕਦੇ ਹੋ। ਪਰ ਜਿਸ ਕਦਰ ਪੰਜਾਬ ਕਰਜ਼ਾ ਚੁੱਕ ਰਿਹਾ, ਕਹਿੰਦੇ ਉਹਦੇ ਹਵਾਲੇ ਨਾਲ ਇਹ ਗੱਲ ਹੈ ਕਿ ਖੁਦ ਦੀ GDP ਦਾ ਕੁੱਲ ਅਗਲੇ 4 ਸਾਲਾਂ ਤੱਕ ਪੰਜਾਬ 46% ਤੋਂ ਵੱਧ ਕਰਜ਼ਾ ਚੁੱਕ ਚੁੱਕਿਆ ਹੋਊਗਾ। ਮਤਲਬ ਤੁਸੀਂ ਆਪਣੀ GDP ਦਾ 3.5% ਤੱਕ ਕਰਜ਼ਾ ਚੁੱਕ ਸਕਦੇ ਹੋ, ਪਰ ਪੰਜਾਬ ਦੇ ਅੰਕੜੇ ਦੱਸਦੇ ਨੇ ਕਿ ਅਗਲੇ 4 ਸਾਲਾਂ ਤੱਕ ਇਹ ਦਰ ਇੱਥੇ ਆ ਜਾਏਗੀ ਕਿ ਪੰਜਾਬ ਆਪਣੀ GDP ਦਾ 46% ਤੋਂ ਵੱਧ 46.8% ਤੱਕ ਕਰਜ਼ਾ ਚੁੱਕ ਚੁੱਕਿਆ ਹੋਏਗਾ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਕਿਹੜੇ ਹਾਲਾਤ ਚੋਂ ਲੰਘ ਰਿਹਾ। ਔਰ ਜਿਹੜੀਆਂ ਪਹਿਲਾਂ ਬਾਦਲਾਂ ਦੇ ਟਾਈਮ 'ਚ ਸਾਨੂੰ ਪਤਾ ਕਿ ਸਾਡੇ ਰੈਸਟ ਹਾਊਸ, ਗੈਸਟ ਹਾਊਸ, ਕਿਸਾਨ ਭਵਨ ਦੀਆਂ ਬਿਲਡਿੰਗਾਂ, ਮਾਰਕਫੈਡ ਦੀਆਂ ਬਿਲਡਿੰਗਾਂ, ਹੋਰ ਕਿੰਨਾ ਕੁਛ ਗਹਿਣੇ ਪਾਇਆ, ਉਸੇ ਤਰ੍ਹਾਂ ਹੁਣ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਪਾਰਕ ਤੱਕ ਗਹਿਣੇ ਪਾਏ ਗਏ, ਪੰਜਾਬ ਦੇ ਹਸਪਤਾਲ ਤੱਕ ਗਹਿਣੇ ਪਾਏ ਗਏ, ਸਰਕਾਰੀ ਇਮਾਰਤਾਂ, ਦਫ਼ਤਰਾਂ ਦੀਆਂ ਬਿਲਡਿੰਗਾਂ, ਜ਼ਮੀਨਾਂ, ਉਹ ਤੱਕ ਗਹਿਣੇ ਪਾਈਆਂ ਗਈਆਂ। ਪਿੰਡਾਂ ਨੂੰ ਗਰਾਂਟਾਂ ਦੇਣ ਦੀ ਬਜਾਏ ਪਿੰਡਾਂ ਦੀ ਸ਼ਾਮਲਾਟਾਂ ਚੋਂ ਪਹਿਲਾਂ 20% ਫਿਰ 30% ਕਮਾਈ ਸਰਕਾਰਾਂ ਖਾਣ ਲੱਗ ਗਈਆਂ। ਸੋ ਇਸ ਤਰ੍ਹਾਂ ਦੇ ਆਹ ਜਿਹੜੇ ਹੀਲੇ ਵਸੀਲੇ ਨੇ ਉਹ ਤੱਥ ਸਾਹਮਣੇ ਆ ਰਹੇ ਨੇ ਕਿ ਭਾਈ ਏਦਾਂ ਗਹਿਣੇ ਪਾਇਆ ਜਾ ਰਿਹਾ। ਇਹ ਸਾਰਾ ਕੁਝ ਗਹਿਣੇ ਕੇਂਦਰ ਦੀਆਂ ਵੀ ਪਿਛਲੇ ਦਿਨੀ ਰਿਪੋਰਟਾਂ ਆਈਆਂ ਸੀ, ਕੇਂਦਰ ਵੀ ਇਸੇ ਹਵਾਲੇ ਨਾਲ ਪੰਜਾਬ ਦੇ ਜਿਹੜੇ ਅਦਾਰੇ ਨੇ ਉਹਨਾਂ ਦੇ ਹਵਾਲੇ ਨਾਲ ਕਰਜ਼ਾ ਮਤਲਬ ਲੈਣਾ ਚਾਹੁੰਦਾ ਸੀ ਕਿ ਇਹਨਾਂ ਚੀਜ਼ਾਂ ਨੂੰ ਗਹਿਣੇ ਪਾ ਦਿਓ। ਸੋ ਆਹ ਤੱਥ ਵੀ ਸਾਹਮਣੇ ਆਉਂਦੇ ਨੇ। ਪਰ ਪੰਜਾਬ ਦੇ ਲਈ ਇਹ ਫਿਕਰਮੰਦੀ ਆ ਕਿ ਅਸੀਂ ਆਪਣੀ GDP ਦਾ 46% ਤੋਂ ਵੱਧ ਦਾ ਕਰਜ਼ਾ ਚੁੱਕਣ ਨੂੰ ਫਿਰਦੇ ਹਾਂ ਤੇ 3000 ਕਰੋੜ ਦਾ ਕਰਜ਼ਾ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਆਪਣੀਆਂ ਜ਼ਮੀਨਾਂ, ਜਾਇਦਾਦਾਂ, ਹਸਪਤਾਲ, ਪਾਰਕ ਆਦਿ ਵੀ ਗਹਿਣੇ ਪਾ ਕੇ ਚੱਕ ਰਹੇ ਹਾਂ। ਸੋ ਪੰਜਾਬ ਮਤਲਬ ਕਿ ਕਰਜ਼ਈ ਹੁੰਦਾ ਜਾ ਰਿਹਾ। ਪੰਜਾਬ ਨੂੰ ਗਹਿਣੇ ਪਾ ਕੇ ਸਰਕਾਰਾਂ ਚੱਲ ਰਹੀਆਂ ਨੇ ਤੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਬਹੁਤ ਮੁਫਤ ਸਕੀਮਾਂ ਮਿਲਦੀਆਂ ਨੇ, ਪਾਣੀ ਮੁਫਤ ਜੀ, ਬਿਜਲੀ ਮੁਫਤ ਜੀ, ਬੱਸ ਸਫ਼ਰ ਮੁਫਤ ਜੀ, ਹੈ ਨਾ, ਤੇ ਆ 1000 ਰੁਪਈਆ ਮਿਲ ਜਾਣਾ ਜੀ, ਆ ਬਹੁਤ ਲੰਬੀ ਆ ਸੂਚੀ, ਆਟਾ ਦਾਲ ਮੁਫਤ ਜੀ, ਲੋਕਾਂ ਨੂੰ ਲੱਗਦਾ ਮੁਫਤ। ਸੋ ਆਹ ਪਤਾ ਲੱਗਦਾ ਕਿ ਤੁਹਾਡਾ ਜੰਮਣ ਵਾਲਾ ਜਵਾਕ ਵੀ ਕਰਜ਼ਈ ਜੰਮ ਰਿਹਾ। ਜੀ ਜੀ, ਬਿਲਕੁਲ ਬਿਲਕੁਲ, ਇਹ ਸੱਚ ਹੈ ਕਿ ਅੱਜ ਪੰਜਾਬ ਦਾ ਹਰ ਜੰਮਦਾ ਬੱਚਾ ਲੱਖਾਂ ਦਾ ਕਰਜ਼ਈ ਹੈ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਪੰਜਾਬ ਦੇ ਹਰ ਮੁਹੱਲੇ ਦੇ ਵਿੱਚ ਸ਼ਰਾਬ ਦੀ ਭੱਠੀ ਹੈ ਜੀ, ਇਹ ਕਿਹਦਾ ਕਥਨ ਹੈ ਜੀ? ਬਿਲਕੁਲ, ਇਹ ਬਹੁਤ ਪੀੜਦਾਇਕ ਟਿੱਪਣੀ ਹੈ, ਪੰਜਾਬ ਦੇ ਲਈ ਸ਼ਰਮਨਾਕ ਟਿੱਪਣੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਇਹ ਆਖਿਆ ਕਿ ਪੰਜਾਬ ਦੇ ਹਰ ਮੁਹੱਲੇ 'ਚ ਸ਼ਰਾਬ ਦੀ ਭੱਠੀ ਚੱਲਦੀ ਆ ਤੇ ਪੰਜਾਬ 'ਚ ਨਸ਼ਾ ਤੇ ਡਰੱਗ ਦੋਏ ਤਰ੍ਹਾਂ ਦੀ ਖੁੱਲੀ ਤਦਾਦ ਹੈ। ਤੇ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਉਹ ਇਸ ਗੱਲ ਨਾਲ ਦਿੱਤਾ ਕਿ ਅਜਿਹੇ ਨਸ਼ਿਆਂ ਨਾਲ ਜਾਂ ਅਜਿਹੀ ਖਾਸ ਕਰਕੇ ਸ਼ਰਾਬ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਕਿ ਇਹਦੇ ਨਾਲ ਜਿਹੜਾ ਨੌਜਵਾਨ ਵਰਗ ਹੈ ਉਹ ਤਾਂ ਭਟਕਦਾ ਹੀ ਭਟਕਦਾ, ਉਹ ਤਾਂ ਕਰਾਹੇ ਪੈਂਦਾ ਹੀ ਪੈਂਦਾ ਹੈ ਤੇ ਨਾਲ ਦੀ ਨਾਲ ਗਰੀਬ ਮਰਦਾ ਵੀ ਇਹਦੇ ਨਾਲ। ਸੋ ਇਹ ਜਿਹੜੀ ਸੁਪਰੀਮ ਕੋਰਟ ਦੇ 2 ਜੱਜਾਂ ਦਾ ਬੈਂਚ ਸੀਗਾ, ਸ਼ਾਹ ਔਰ ਰਵੀ ਕੁਮਾਰ ਹੋਰਾਂ ਦਾ, ਉਸ 2 ਜੱਜਾਂ ਦੇ ਬੈਂਚ ਨੇ ਇਹ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਕਦਰ ਡਰੱਗ ਦਾ ਨਸ਼ਾ ਹੈ, ਜਿਸ ਕਦਰ ਚਿੱਟੇ ਦਾ ਨਸ਼ਾ ਹੈ, ਜਿਸ ਕਦਰ ਹੋਰ ਨਸ਼ੇ ਨੇ, ਉਸੇ ਤਰ੍ਹਾਂ ਸ਼ਰਾਬ ਦੀ ਤਸਕਰੀ ਤੇ ਸ਼ਰਾਬ ਦਾ ਨਸ਼ਾ ਇਸ ਕਦਰ ਹੈ ਕਿ ਹਰ ਗਲੀ ਮੁਹੱਲੇ ਦੇ ਵਿੱਚ ਮਤਲਬ ਕਿ ਸ਼ਰਾਬ ਕੱਢੀ ਜਾਂਦੀ ਹੈ ਤੇ ਉਹ ਆਮ ਲੋਕ ਜਾਂ ਗਰੀਬ ਲੋਕ ਜਾਂ ਜਿਹੜੇ ਲੋਕ ਮਤਲਬ ਕਿ ਚੰਗੀ ਸ਼ਰਾਬ, ਵੈਸੇ ਤਾਂ ਸ਼ਰਾਬ ਇਹ ਆਪਣੇ ਆਪ 'ਚ ਖਤਰਨਾਕ ਹੈ, ਚੰਗੀ ਕਿਹੜੀ ਹੁੰਦੀ ਹੈ ਸ਼ਰਾਬ? ਸ਼ਰਾਬ ਤਾਂ ਸ਼ਰਾਬ ਹੈ ਨਾ। ਸੋ ਇਸ ਲਈ ਨਸ਼ਾ ਤਾਂ ਨਸ਼ਾ ਹੀ ਹੈ ਨਾ, ਕਿ ਹਾਂ ਮਹਿੰਗਾ ਨਸ਼ਾ ਜਾਂ ਸਸਤਾ ਨਸ਼ਾ, ਸਵਾਲ ਤਾਂ ਇਹ ਹੈ ਕਿ ਉਹ ਜ਼ਹਿਰ ਹੈ ਨਾ। ਸੋ ਖਾਸ ਕਰ ਜਿਹੜਾ ਅੱਜ ਕੱਲ੍ਹ ਮੈਡੀਕਲ ਸਿੰਥੈਟਿਕ ਨਸ਼ਾ ਜ਼ਿਆਦਾ ਪੰਜਾਬ ਦੀਆਂ ਨਸਾਂ 'ਚ ਉਤਰਿਆ, ਉਹ ਤੇ ਉੱਪਰ ਦੀ ਹੈ ਸ਼ਰਾਬ। ਉਹ ਕਹਿੰਦੇ ਕਿ ਹਰ ਮੁਹੱਲੇ 'ਚ ਜਿਸ ਕਦਰ ਸ਼ਰਾਬ ਹੈ ਤੇ ਉਹਦੇ ਉੱਤੇ ਕਾਰਵਾਈ ਕੀ ਕਰ ਰਹੇ। ਇਹ ਤੋਂ ਵੀ ਅਗਲਾ ਸਵਾਲ ਜਿਹੜਾ ਉਹਨਾਂ ਨੇ ਖੜਾ ਕੀਤਾ ਉਹ ਇਹ ਸੀਗਾ ਕਿ ਪੰਜਾਬ ਪੁਲਿਸ, ਪੰਜਾਬ ਸਰਕਾਰ ਨੇ ਹੁਣ ਤੱਕ ਕੀ ਕੀਤਾ। ਉਹ ਕਹਿੰਦੇ ਸਵੈ FIR ਤੋਂ ਮੈਨੂੰ ਦੱਸ ਦਿਓ ਕਿ ਅੱਗੇ ਕੀ ਹੋਇਆ ਜੀ। ਪ੍ਰਵੀਨ ਜੀ, ਆਪਾਂ ਵੀ ਪਿੰਡਾਂ ਤੋਂ ਹੀ ਆਉਨੇ ਆ, ਆਪਾਂ ਨੂੰ ਵੀ ਪਤਾ ਕਿ ਹਾਂ ਅੱਜ ਕਿਹਦੇ ਭੱਠੀ ਚੜੀ ਆ, ਅੱਜ ਕਿਹਦੇ ਸ਼ਰਾਬ ਨਿਕਲ ਗਈ। ਪਿੰਡ ਦੇ ਵਿੱਚ ਆਮ ਇਹ ਗੱਲ ਚੱਲਦੀ ਹੁੰਦੀ ਹੈ ਕਿ ਬਾਈ ਫਲਾਣੇ ਨੇ ਮੋਟਰ ਤੇ ਹੈ ਨਾ ਕੱਢ ਲਈ। ਤੇ ਇਹ ਕੀ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ, ਕੀ ਉੱਥੇ ਪ੍ਰਸ਼ਾਸਨ ਨੂੰ ਨਹੀਂ ਪਤਾ ਹੁੰਦਾ, ਕੀ ਉੱਥੇ ਮਤਲਬ ਕਿ ਥਾਣਿਆਂ ਨੂੰ ਨਹੀਂ ਪਤਾ ਹੁੰਦਾ, ਜਾਂ ਉਹ ਹਿੱਸਾ ਲੈ ਕੇ ਬੋਤਲ ਦੇ ਦਿਓ, ਉਹਦੇ ਵਿੱਚੋਂ ਇੱਕ ਕੈਨੀ ਦੇ ਦਿਓ, ਜਾਂ ਨਗਦ ਦੇ ਦਿਓ। ਅੱਜ ਕੱਲ੍ਹ ਨਗਦੀ ਵਾਲਾ ਜ਼ਿਆਦਾ ਕੰਮ ਚੱਲਦਾ ਕਿ ਨਗਦੀ ਦੇ ਦਿਓ। ਸੋ ਆਹ ਜਿਹੜੀਆਂ ਚੀਜ਼ਾਂ ਨੇ ਉਸ ਨੇ ਪੰਜਾਬ ਨੂੰ ਇਸ ਦਲਦਲ 'ਚ ਵੱਧ ਧੱਕਿਆ। ਇੱਕ ਪਾਸੇ ਇਹ ਸ਼ਰਾਬ ਦੇ ਹਵਾਲੇ ਨਾਲ, ਦੂਸਰੇ ਪਾਸੇ ਜਿਹੜਾ ਡਰੱਗ ਦਾ ਹੈ ਉਹ ਤੋਂ ਵੀ ਖਤਰਨਾਕ ਪਹਿਲੂ ਆ, ਉਹ ਵੀ ਪੁਲਿਸ ਤੰਤਰ ਦੀ ਸ਼ਾਇਦ ਤੋਂ ਬਿਨਾਂ ਨਹੀਂ ਚੱਲਦਾ। ਪਰ ਸੁਪਰੀਮ ਕੋਰਟ ਨੇ ਜਿੱਥੇ ਇਹ ਪਹਿਲੂ ਸਾਹਮਣੇ ਉਭਾਰਿਆ ਕਿ ਹਾਂ ਭਾਈ ਪੰਜਾਬ 'ਚ ਮਹੱਲੇ ਘਰ ਘਰ ਭੱਠੀਆਂ ਚੱਲਦੀਆਂ, ਉੱਥੇ ਉਹਨਾਂ ਨੇ ਪੁਲਿਸ ਨੂੰ ਕਟਹਿਰੇ 'ਚ ਖੜਾ ਕੀਤਾ। ਉਹ ਕਹਿੰਦੇ ਕਿ ਸਾਨੂੰ ਇਹ ਦੱਸੋ ਕਿ ਤੁਸੀਂ ਸਵੈ FIR ਤੋਂ ਕੀਤਾ ਕੀ ਹੈ। ਪ੍ਰਵੀਨ ਜੀ,
ਇਸ ਮਾਮਲੇ ਦੇ ਵਿੱਚ ਪੰਜਾਬ 'ਚ ਪਿਛਲੇ 2 ਸਾਲਾਂ 'ਚ ਸ਼ਰਾਬ ਵਰਗੇ ਮਸਲਿਆਂ ਨੂੰ ਲੈ ਕੇ 34,000 FIR ਨੇ। ਉਹ ਅੱਛਾ ਜੀ। 34,000 ਪਿਛਲੇ 2 ਸਾਲਾਂ 'ਚ। ਉਹ ਖਾਸ ਕਰਕੇ ਸ਼ਰਾਬ ਵਾਲੇ, ਮੈਂ ਚਿੱਟੇ ਵਾਲੇ ਮਸਲਿਆਂ 'ਚ ਨਹੀਂ ਜਾ ਰਿਹਾ ਜੀ। ਇਹ ਅਜਿਹੇ ਮਸਲੇ ਜਿਹੜੇ ਦੇਸੀ ਸ਼ਰਾਬ ਫੜੀ ਗਈ, ਨਕਲੀ ਸ਼ਰਾਬ ਫੜੀ ਗਈ, ਕੱਚੀ ਸ਼ਰਾਬ ਫੜੀ ਗਈ, ਭੱਠੀ ਕੱਢਦੇ ਫੜੇ ਗਏ, ਸ਼ਰਾਬ ਦੀ ਤਸਕਰੀ ਕਰਦੇ, 34,000 ਕੇਸ 2 ਸਾਲਾਂ 'ਚ FIR ਹੈ। ਪਰ ਉਹ ਕਾਰਵਾਈ ਜੇਕਰ ਕਿਤੇ ਸਖਤੀ ਨਾਲ ਹੋਈ ਹੁੰਦੀ ਤਾਂ ਫਿਰ ਦੁਬਾਰਾ ਕਿਉਂ? ਜੇਕਰ ਇੱਕ ਪਿੰਡ ਦੇ ਵਿੱਚ ਕਿਸੇ ਤੇ ਕਾਰਵਾਈ ਸਖਤੀ ਨਾਲ ਹੋ ਜਾਵੇ ਤਾਂ ਦੁਬਾਰਾ ਉਸ ਪਿੰਡ ਦੇ ਵਿੱਚ, ਜਦੋਂ ਪਤਾ ਹੈ ਰਾਜਨੀਤਿਕ ਸ਼ਰਨ ਹੈ, ਬਾਦਲਾਂ ਦੀ ਸਰਕਾਰ ਹੈ, ਤਾਂ ਬਾਦਲਾਂ ਦੇ ਬੰਦੇ ਕੱਢਣਗੇ ਜੀ। ਮਤਲਬ ਕੱਢਦੇ ਤਾਂ ਵੀ ਸਾਂਝੇ ਹੀ ਹੁੰਦੇ ਨੇ, ਬਸ ਫਿਰ ਮੋਟਰ ਉਹਦੀ ਹੁੰਦੀ ਹੈ, ਉਹਦੇ ਕੋਠੇ ਤੇ ਕੱਢਣੀ ਆ ਬਈ, ਇਹ ਤਾਂ ਕਿ ਸਰਕਾਰ ਦਾ ਬੰਦਾ ਹੈ, ਭਾਈ ਉਸ ਪਾਰਟੀ ਦਾ ਬੰਦਾ। ਜੇ ਕਾਂਗਰਸੀ ਸਰਕਾਰ ਤਾਂ ਕਾਂਗਰਸੀਆਂ ਦੇ, ਹੁਣ ਆਪ ਵਾਲੇ ਤਾਂ ਆਪ ਵਾਲੇ ਦੀ ਮੋਟਰਾਂ ਤੇ ਨਿਕਲਦੀ ਹੋਣੀ ਭਾਈ। ਸੋ ਇਹ ਜਿਹੜਾ ਪਹਿਲੂ ਹੈ, ਤੁਸੀਂ ਇਹ ਦੇਖੋ ਕਿ ਜੇਕਰ ਕਾਰਵਾਈ ਸਖਤ ਹੋਵੇ ਤਾਂ, ਆਹ ਕੱਲ ਜਲੰਧਰ ਦੇ ਵਿੱਚ ਬੇਅਦਬੀ ਦੀ ਮੁੜ ਘਟਨਾ ਵਾਪਰੀ ਹੈ, ਬਹੁਤ ਮੰਦਭਾਗੀ। ਇਹ ਸਵਾਲ ਹੈ ਕਿ ਪੰਜਾਬ ਵਰਗੇ ਸੂਬੇ ਦੇ ਅੰਦਰ ਜਿੱਥੇ ਇਹ ਮਤਲਬ ਕਿ ਅਸੀਂ ਧਰਮ ਦਾ ਸਭ ਤੋਂ ਵੱਧ ਪ੍ਰਚਾਰ ਪ੍ਰਸਾਰ ਦੇਖਦੇ ਹਾਂ, ਉਸ ਧਰਤੀ ਦੇ ਉੱਤੇ ਵੀ ਲਗਾਤਾਰ ਬੇਅਦਬੀ ਦੀਆਂ ਘਟਨਾ ਵਾਪਰੀ ਜਾਣ, ਔਰ ਉਹ ਚਾਹੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਗ੍ਰੰਥ ਦੀਆਂ ਆਉਣ। ਪਰ ਪੰਜਾਬ 'ਚ ਤਾਂ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾ ਸਾਹਮਣੇ ਆ ਰਹੀ, ਜਿਸ ਨੂੰ ਅਸੀਂ ਆਦਿ ਗੁਰੂ ਮੰਨਦੇ ਹਾਂ। ਸੋ ਉਸ ਦੀਆਂ ਵਾਰ-ਵਾਰ ਵਾਪਰਨਾ, ਇਹਦੇ ਪਿੱਛੇ ਕੀ ਕੋਈ ਰਾਜਨੀਤਿਕ ਮਨਸ਼ਾ, ਕੀ ਕੋਈ ਸਿਆਸੀ ਮਨਸ਼ਾ, ਕੀ ਕੋਈ ਨਲਾਇਕੀ ਹੈ, ਪ੍ਰਸ਼ਾਸਨ ਦੀ ਕਮਜ਼ੋਰੀ ਹੈ, ਜਾਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਉਦਾਹਰਨ ਹੀ ਸੈੱਟ ਨਹੀਂ ਕਰ ਪਾ ਰਹੇ ਕਿ ਜੇਕਰ ਬਹਿਬਲ ਕਲਾਂ ਬਰਗਾੜੀ ਵਰਗੇ ਮਾਮਲੇ 'ਚ ਦੋਸ਼ੀ ਹੁਣ ਤੱਕ ਅੰਦਰ ਦਿੱਤੇ ਹੁੰਦੇ, ਪਹਿਲੀ ਵਾਰ ਬੇਅਦਬੀ ਮਾਮਲੇ ਦੇ ਵਿੱਚ ਮਤਲਬ ਕਿ ਕਤਲ ਦੀਆਂ ਧਾਰਾਵਾਂ ਲਾ ਕੇ ਉਹ ਟੰਗੇ ਹੁੰਦੇ, ਤਾਂ ਦੁਬਾਰਾ ਕਿਸੇ ਦੀ ਹਿੰਮਤ ਨਾ ਪੈਂਦੀ। ਸੋ ਇਸ ਲਈ ਇਹ ਪਹਿਲੂ ਬਹੁਤ ਹੈ ਕਿ ਅਸੀਂ ਅਜੇ ਤੱਕ ਸਜ਼ਾ ਹੀ ਨਹੀਂ ਦੇ ਪਾਉਂਦੇ, ਤਾਂ ਅਗਲੀ ਵਾਰ ਫੇਰ ਵਾਪਰ ਜਾਂਦਾ ਉਹ ਕਰ ਜੀ। ਤੇ ਇਸ ਦੇ ਉੱਤੇ ਵੀ ਸਮਝਣ ਦੀ ਲੋੜ ਆ। ਉਸੇ ਤਰ੍ਹਾਂ ਆਹ ਪਹਿਲੂ ਜਿਹੜਾ ਸੁਪਰੀਮ ਕੋਰਟ ਨੇ ਪੰਜਾਬ ਦਾ ਇਹ ਤਸਵੀਰ ਸਾਹਮਣੇ ਲਿਆਂਦੀ ਹੈ, ਇਹ ਬਹੁਤ ਨਮੋਸ਼ੀ ਵਾਲੀ ਤਸਵੀਰ ਹੈ, ਸੇਬ ਚੋਰੀ ਕਰਨ ਵਾਲੀ ਤਸਵੀਰ ਪੰਜਾਬ ਦੀ ਬਣੇ ਜੀ, ਹੈ ਨਾ। ਤੇ ਬੇਸ਼ੱਕ ਉਹਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਉਹੀ ਪੰਜਾਬ ਹੈ? ਲੋਕ ਤਾਂ ਉਹੀ ਨੇ ਪ੍ਰਵੀਨ ਜੀ। ਸਵਾਲ ਇਹ ਕਿ ਕੀ ਲੋਕਾਂ ਦੀ ਸਮਰੱਥਾ ਹੁਣ ਖਤਮ ਹੋ ਗਈ ਕਿ ਉਹਨੂੰ ਤਾਂ ਇਹ ਹੈ ਕਿ ਮੈਂ ਤਾਂ ਭਾਈ ਘਰੇ ਆਟਾ ਵੀ ਨਹੀਂ ਖਰੀਦ ਸਕਦਾ, ਸੇਬ ਤਾਂ ਕੀ ਲਿਜਾਊਂਗਾ ਜੀ। ਜਿਹੜਾ ਸੇਬ ਦੇ ਵਪਾਰੀ ਤੋਂ 20 ਰੁਪਏ ਕਿਲੋ ਖਰੀਦਿਆ ਜਾਂਦਾ, ਉਹ ਬਾਜ਼ਾਰ 'ਚ ਆ ਕੇ 200 ਰੁਪਏ ਕਿਲੋ ਵਿਕਦਾ ਜੀ। ਬਿਲਕੁਲ। ਤੇ ਕੀ ਆਮ ਬੰਦੇ ਦੀ ਸਮਰੱਥਾ ਮੁੱਕ ਗਈ? ਉਸ ਨੇ ਇਹ ਕਾਰਨ ਮਜਬੂਰ ਕੀਤਾ ਕਿ ਪੰਜਾਬ ਦੇ ਲੋਕ ਸੇਬ ਚੱਕਣ ਲੱਗੇ। ਬੇਸ਼ੱਕ ਵਪਾਰੀ ਦਾ ਘਾਟਾ ਪੰਜਾਬੀਆਂ ਨੇ ਪੂਰਾ ਕਰਤਾ ਜੀ, ਉਹਨੂੰ ਦੇਤਾ ਚੈੱਕ ਚੱਕ ਕੇ ਭਾਈ 9,12,000 ਦਾ ਚੈੱਕ ਆਪਣਾ। ਸੋ ਇਹ ਵੀ ਪੰਜਾਬ ਹੈਗਾ। ਪਰ ਸਵਾਲ ਇਹ ਹੈ ਕਿ ਅਜਿਹੇ ਕਾਰੇ ਹੋ ਕਿਉਂ ਰਹੇ ਨੇ? ਇਹਦੇ ਉੱਤੇ ਕੋਈ ਸਰਕਾਰ, ਕੋਈ ਧਿਰ, ਕੋਈ ਸੰਸਥਾ ਨਜ਼ਰ ਕਰ ਰਹੀ ਹੈ ਕਿ ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਨੇ, ਚਾਹੇ ਆ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੇ, ਚਾਹੇ ਚਿੱਟੇ ਦੀਆਂ ਘਟਨਾਵਾਂ ਨੇ, ਚਾਹੇ ਨਸ਼ੇ ਦੇ ਧੰਦੇ ਨੇ, ਚਿੱਟਾ ਵੇਚਣ ਵਾਲੇ ਵੀ ਉਹੀ ਤੇ ਚਿੱਟਾ ਵਰਤਣ ਵਾਲੇ ਵੀ ਉਹੀ, ਸ਼ਰਾਬ ਕੱਢਣ ਵਾਲੇ ਵੀ ਉਹੀ, ਸ਼ਰਾਬ ਪੀ ਕੇ ਮਰਨ ਵਾਲੇ ਵੀ ਉਹੀ। ਸੋ ਇਹ ਆਪਣੇ ਆਪ ਸਵਾਲ ਹੈ ਕਿ ਅਸੀਂ ਆਪਣੇ ਘਰਾਂ 'ਚ ਆਪ ਹੀ ਕਿਉਂ ਜ਼ਹਿਰ ਪੀਣ ਲੱਗੇ ਹਾਂ। ਤੇ ਸੁਪਰੀਮ ਕੋਰਟ ਦੀ ਇਹ ਟਿੱਪਣੀ ਪੰਜਾਬ ਨੂੰ ਸ਼ੀਸ਼ਾ ਵਿਖਾਉਣ ਵਰਗੀ ਆ। ਜੇਕਰ ਹੁਣ ਵੀ ਸਰਕਾਰ ਨਾ ਜਾਗੀ, ਹੁਣ ਵੀ ਪ੍ਰਸ਼ਾਸਨ ਨਾ ਜਾਗਿਆ, ਪੁਲਿਸ ਨਾ ਜਾਗਿਆ, ਤਾਂ ਬਹੁਤ ਦੇਰ ਪਹਿਲਾਂ ਹੀ ਹੋ ਚੁੱਕੀ ਹੈ। ਮੈਂ ਨਹੀਂ ਕਹਿੰਦਾ ਕਿ ਬਹੁਤ ਦੇਰ ਹੋ ਜਾਏਗੀ, ਦੇਰ ਹੋ ਚੁੱਕੀ ਹੈ ਪ੍ਰਵੀਨ ਜੀ। ਬਿਲਕੁਲ ਸਹੀ ਹੈ ਸ਼ਰਮਾ ਜੀ, ਦੇਰ ਹੋ ਚੁੱਕੀ ਹੈ। ਔਰ ਜਿਸ ਤਰੀਕੇ ਦੀਆਂ ਘਟਨਾਵਾਂ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਵਾਪਰ ਰਹੀਆਂ ਨੇ, ਇਹਨਾਂ ਦੇ ਸੰਕੇਤ ਜਾਂ ਸਿੱਟੇ ਕੋਈ ਬਹੁਤੇ ਚੰਗੇ ਨਹੀਂ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਉਸ ਖਬਰ ਦੀ ਜਿਹੜੀ ਅਪੁਸ਼ਟ ਹੁੰਦੇ ਹੋਏ ਵੀ ਜਿਹਨੇ ਤਰਥੱਲੀ ਮਚਾਤੀ। ਪੁਸ਼ਟੀ ਹੋਣੀ ਬਾਕੀ ਹੈ, ਹਾਲੇ ਵੀ ਸਰਕਾਰ ਨੂੰ ਉਸ ਚੀਜ਼ ਨੇ ਵਕਤ ਖੜਾ ਕੀਤਾ ਹੋਇਆ। ਗੋਲਡੀ ਬਰਾੜ ਦੀ ਗੱਲ ਕਰਾਂਗੇ। ਸਿੱਧੂ ਮੂਸੇਵਾਲੇ ਤੋਂ ਬਾਅਦ ਚਰਚਿਤ ਹੁੰਦਾ ਗੋਲਡੀ ਬਰਾੜ ਜ਼ਿੰਮੇਵਾਰੀ ਲਈ ਜਾਂਦੀ ਹੈ, ਤੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕੇ ਪਿਛਲੇ ਦਿਨੀ ਲੋਕ ਕਹਿੰਦੇ ਕਨਫਰਮੇਸ਼ਨ ਉਡੀਕਦੇ ਆ। ਲੋਕ ਕਹਿੰਦੇ ਕਿਤੋਂ ਪੁਸ਼ਟੀ ਨਹੀਂ ਹੁੰਦੀ, ਤੇ ਪੁਸ਼ਟੀ ਤਾਂ ਖੁਦ ਸੀਐਮ ਮਾਨ ਨੇ ਕਰਤੀ, ਕਹਿੰਦੇ ਵੀ ਗੋਲਡੀ ਬਰਾੜ ਸਾਡੀ ਗ੍ਰਿਫਤ ਦੇ ਵਿੱਚ ਹੈ। ਪਰ ਜਿਹੜੀ ਗੋਲਡੀ ਬਰਾੜ ਦੀ ਕਥਿਤ ਤੌਰ ਤੇ ਇੱਕ ਵਾਇਰਲ ਵੀਡੀਓ ਹੈ, ਉਹਦੇ ਵਿੱਚ ਕਹਿੰਦਾ ਵੀ ਨਾ ਤਾਂ ਮੈਂ ਕੈਨੇਡਾ ਤੇ ਨਾ ਹੀ ਨਾਰਥ ਅਮਰੀਕਾ, ਮੈਂ ਤਾਂ ਕਿਤੇ ਹੋਰ ਹੈ, ਯੂਰਪ ਦੇ ਵਿੱਚ ਹੈ। ਸੋ ਇਹ ਪੁੱਛ ਸਕਦੇ ਆ ਕਿ ਮਾਨ ਸਾਹਿਬ ਨੂੰ ਵੀ, ਮਾਨ ਸਾਹਿਬ ਤੁਹਾਡਾ ਇਹ ਕਿਹੜਾ ਤਰੀਕਾ, ਦੱਸ ਤਾਂ ਦਿਓ, ਗੋਲਡੀ ਯੂਰਪ ਹੈ ਕਿ ਅਮਰੀਕਾ? ਪ੍ਰਵੀਨ ਜੀ, ਜਿਸ ਦਿਨ ਗੋਲਡੀ ਬਰਾੜ ਨੂੰ ਅਮਰੀਕਾ ਪੁਲਿਸ ਵੱਲੋਂ ਜਾਂ ਕਹਿ ਲਈਏ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰਨ ਦੀ ਖਬਰ ਆਈ ਸੀ, ਆਪਾਂ ਉਸ ਦਿਨ ਵੀ ਚਰਚਾ ਕੀਤੀ ਸੀ ਕਿ ਨਾ ਤਾਂ ਕੈਲੀਫੋਰਨੀਆ ਪ੍ਰਸ਼ਾਸਨ ਵੱਲੋਂ, ਨਾ ਅਮਰੀਕੀ ਪ੍ਰਸ਼ਾਸਨ ਵੱਲੋਂ, ਨਾ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਵੱਲੋਂ, ਨਾ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ, ਨਾ ਕਿ ਵਿਦੇਸ਼ ਮੰਤਰਾਲੇ ਵੱਲੋਂ
ਨਾ ਭਾਰਤ ਦੀਆਂ ਏਜੰਸੀਆਂ ਵੱਲੋਂ, ਨਾ ਕੋਈ ਮਤਲਬ ਕਿ ਅਮਰੀਕੀ ਏਜੰਸੀਆਂ ਵੱਲੋਂ, ਕਿਸੇ ਵੱਲੋਂ ਵੀ ਅਜੇ ਤੱਕ ਕਨਫਰਮ ਨਹੀਂ ਕੀਤਾ ਗਿਆ ਕਿ ਗੋਲਡੀ ਬਰਾੜ ਗ੍ਰਿਫਤਾਰ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਕੀ ਇਹ ਹਵਾ 'ਚ ਤੀਰ ਨੇ, ਇੱਕ ਚੈਨਲ ਨੇ ਕੁਝ ਚਲਾਤਾ, ਦੋ ਚੈਨਲ ਨੇ ਕੁਝ ਚਲਾਤਾ, ਉਹਨੂੰ ਕਾਪੀ ਕਰਕੇ ਅਸੀਂ ਚਲਾਈ ਜਾ ਰਹੇ ਹਾਂ। ਤੱਥਾਂ ਦੇ ਆਧਾਰ ਤੇ ਅਸੀਂ ਗੱਲਾਂ ਕਰਦੇ ਹਾਂ ਜੀ। ਆਪਾਂ ਉਸ ਦਿਨ ਵੀ ਇਸੇ ਪਹਿਲੂ ਤੇ ਗੱਲ ਕੀਤੀ ਸੀ ਕਿ ਪਤਾ ਕਿਸੇ ਨੂੰ ਨਹੀਂਗਾ, ਗੱਲ ਸਾਰੇ ਕਰੀ ਜਾਂਦੇ ਨੇ ਜੀ। ਸੋ ਫਿਰ ਉਸ ਤੋਂ ਬਾਅਦ ਰਤੇਸ਼ ਲੱਖੀ ਹੋਰਾਂ ਦਾ ਦਾਅਵਾ ਇੱਕ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਉਂਦਾ, ਤੇ ਜਿਸ 'ਚ ਹਵਾਲਾ ਵੀ ਦਿੱਤਾ ਜਾਂਦਾ ਕਿ ਜੀ ਉਹ ਤਾਂ 20-22 ਦਿਨ ਮਤਲਬ 20-22 ਨਵੰਬਰ ਦੇ ਨੇੜੇ ਤੇੜੇ 19 ਜਾਂ 20 ਨਵੰਬਰ ਨੂੰ ਫੜ ਲਿਆ ਸੀਗਾ। ਸਾਡੇ ਕੋਲ ਜਾਣਕਾਰੀ ਸੀ, ਪਰ ਇਹ ਅਜਿਹੀ ਜਾਣਕਾਰੀ ਹੈ ਜਿਹਨੂੰ ਅਸੀਂ ਕਿਹਾ ਕਿ ਪਹਿਲਾਂ ਅਧਿਕਾਰਕ ਤੌਰ ਤੇ ਗੱਲ ਸਾਹਮਣੇ ਆ ਫਿਰ ਕਰਾਂਗੇ। ਸੋ ਹੁਣ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਪੁਸ਼ਟੀ ਹੈ, ਸਾਰਾ ਕੁਛ ਹੈ, ਸਾਨੂੰ ਪਤਾ ਹੈ ਕਿ ਉਹ ਗ੍ਰਿਫਤਾਰ ਹੈ, ਤੇ ਇਸ ਲਈ ਮੈਂ ਗੱਲ ਕਰ ਰਿਹਾ। ਤੇ ਉਹੀ ਮਤਲਬ ਕਿ ਸਾਡਾ ਸੀਨੀਅਰ ਪੱਤਰਕਾਰ ਸਾਥੀ ਰਤੇਸ਼ ਲੱਖੀ ਹੁਣ ਇਹ ਦੱਸ ਰਿਹਾ ਕਿ ਮੇਰੀ ਗੋਲਡੀ ਬਰਾੜ ਨਾਲ ਫੋਨ ਤੇ ਗੱਲ ਹੋ ਰਹੀ ਹੈ, ਤੇ ਉਹ ਕਹਿ ਰਿਹਾ ਕਿ ਮੈਂ ਅਮਰੀਕਾ ਨਹੀਂ, ਮੈਂ ਤਾਂ ਯੂਰਪ 'ਚ ਹੈ ਜੀ ਜੀ, ਤੇ ਮੈਂ ਗ੍ਰਿਫਤਾਰੀ ਨਾਲ ਮਰਨਾ ਪਸੰਦ ਕਰੂੰਗਾ। ਨਾ ਤਾਂ ਪ੍ਰਵੀਨ ਜੀ ਉਸ ਦਿਨ ਇਹ ਤੱਥ ਸਾਹਮਣੇ ਸੀ ਕਿ ਗੋਲਡੀ ਬਰਾੜ ਗ੍ਰਿਫਤਾਰ ਹੈ ਜਾਂ ਨਹੀਂ, ਤੇ ਨਾ ਹੀ ਅੱਜ ਇਹ ਤੱਥ ਸਾਹਮਣੇ ਨੇ ਕਿ ਉਹ ਗੋਲਡੀ ਬਰਾੜ ਦੀ ਆਵਾਜ਼ ਹੈ ਜਾਂ ਨਹੀਂ। ਇਹ ਗੱਲ ਅਜੇ ਵੀ ਉੱਥੇ ਹੀ ਖੜੀ ਹੈ। ਜਿੱਥੋਂ ਤੱਕ ਸਵਾਲ ਹੈ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰਦੇ ਨੇ ਕਿ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ ਗਿਆ ਤੇ ਲੋਕ ਉਸ ਨੂੰ ਸੱਚ ਮੰਨਦੇ ਨੇ, ਤਾਂ ਇਹ ਮਾਨ ਸਾਹਿਬ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਤੱਥ ਤੁਹਾਨੂੰ ਰੱਖਣ ਦੀ ਲੋੜ ਨਹੀਂ, ਇਹ ਤੁਹਾਡਾ ਅਧਿਕਾਰ ਖੇਤਰ ਨਹੀਂ, ਇਹ ਇੰਟਰਨੈਸ਼ਨਲ ਮਸਲਾ ਹੈ। ਇਸ ਮਸਲੇ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ, ਉਹਨਾਂ ਦੀਆਂ ਏਜੰਸੀਆਂ, ਗ੍ਰਹਿ ਮੰਤਰਾਲਾ ਉਹ ਤੱਥ ਰੱਖੇ। ਅਮਰੀਕਾ ਰੱਖੇ ਤੱਥ, ਕਿਹਦੇ ਨਾਲ ਉਹਨਾਂ ਨੇ ਸੰਪਰਕ। ਇੱਥੇ ਤੱਕ ਤਾਂ ਖਬਰਾਂ ਵੀ ਆ ਗਈਆਂ ਸੀ ਕਿ ਪੰਜਾਬ ਪੁਲਿਸ ਸੰਪਰਕ ਵੀ ਕਰਨ ਲੱਗੀ, ਲਿਆਉਣ ਦੀ ਤਿਆਰੀ ਹੋ ਗਈ। ਉਹ ਭਾਈ ਇਹ ਕਿਸੇ ਮਤਲਬ ਭੱਜੇ ਜਾਂਦੇ ਸੜਕ ਤੋਂ ਕੋਈ ਬੰਦਾ ਫੜ ਕੇ ਜੀਪ 'ਚ ਬਿਠਾ ਕੇ ਥਾਣੇ ਲਿਆਉਣ ਵਾਲੀ ਗੱਲ ਨਹੀਂ ਗੀ, ਅਮਰੀਕਾ ਤੋਂ ਪੰਜਾਬ ਲਿਆਉਣ ਦੀ ਗੱਲ ਹੈ। ਸੋ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ 3-4 ਮਾਮਲੇ ਪਿਛਲੇ 3-4 ਮਹੀਨਿਆਂ 'ਚ ਵਾਪਰੇ ਨੇ, ਕਿੰਨੇ ਕੁ ਲਿਆਏ ਉਹਨਾਂ ਨੂੰ। ਸੋ ਇਸ ਲਈ ਪਿਛਲੇ ਮਤਲਬ ਕਿ 16-17 ਸਾਲਾਂ 'ਚ 60-65 ਦੇ ਕਰੀਬ ਮਾਮਲੇ ਅਜੇ ਆਏ ਨੇ ਜਿਨ੍ਹਾਂ ਨੂੰ ਲਿਆਉਣ ਦੀ ਕਵਾਇਦ ਕਿਤੇ ਸਿਰੇ ਚੜੀ ਆ, ਨਹੀਂ ਸੈਂਕੜੇ ਅਜੇ ਵੀ ਪਏ ਨੇ। ਸੋ ਇਸ ਪਹਿਲੂ ਤੇ ਦੂਸਰੇ ਪਾਸੇ ਹੁਣ ਸਵਾਲ ਇੱਕ ਹੋਰ ਇਹ ਤੋਂ ਬਾਅਦ ਅੱਗੇ ਆ ਗਿਆ ਕਿ ਹਾਂ, ਜੇ ਉਹ ਗ੍ਰਿਫਤਾਰ ਨਹੀਂ ਹੈਗਾ ਤੇ ਉਹ ਕਹਿੰਦਾ ਮੈਂ ਯੂਰਪ 'ਚ ਹਾਂ, ਤੇ ਉਹਦੀ ਆਵਾਜ਼ ਆ ਗਈ ਸਾਹਮਣੇ। ਤੇ ਉਸ ਤੋਂ ਬਾਅਦ ਵੀ ਹੁਣ ਆਹ ਪਹਿਲੂ ਕਿ ਮੈਂ ਯੂਰਪ 'ਚ ਹਾਂ, ਉਹ ਤੋਂ ਬਾਅਦ ਵੀ ਜਿਨ੍ਹਾਂ ਨੇ ਗ੍ਰਿਫਤਾਰ ਕਰ ਲਿਆ ਫਿਰ ਉਹ ਕਿਉਂ ਨਹੀਂ ਸਾਹਮਣੇ ਆਏ। ਹੁਣ ਕਿਹਾ ਜਾ ਰਿਹਾ ਕਿ ਜੀ ਉਹਦੇ ਵਿੱਚ ਤਾਂ ਉਹਦੀ ਆਵਾਜ਼ ਆ, ਉਹਨੇ ਫੋਟੋ ਥੋੜਾ ਦਿਖਾਈ ਹੈ ਜੀ। ਤੇ ਜੇ ਫਿਰ ਗ੍ਰਿਫਤਾਰ ਆ ਤਾਂ ਫਿਰ ਉਹਦੀ ਫੋਟੋ ਉਹ ਦਿਖਾ ਦੇਣ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ। ਹਾਂ ਸਾਡੇ ਕੋਲ ਹੈ। ਅਜੇ ਤੱਕ ਉਹ ਪੱਖ ਨਾ ਹਾਂ ਕਰ ਰਿਹਾ ਨਾ ਕਰ ਰਿਹਾ। ਮੈਂ ਕਹਿੰਦਾ ਅਜੇ ਵੀ ਹੋ ਸਕਦਾ ਉਹਦੀ ਗ੍ਰਿਫਤਾਰੀ ਹੋਵੇ ਤੇ ਅਜੇ ਵੀ ਹੋ ਸਕਦਾ ਉਹਦੀ ਗ੍ਰਿਫਤਾਰੀ ਨਾ ਹੋਵੇ। ਦੋਏ ਪਹਿਲੂਆਂ ਚੋਂ ਕਿਹੜਾ ਪਹਿਲੂ ਹੈ ਅਜੇ ਤੱਕ ਕੁਝ ਨਹੀਂ ਪਤਾ। ਸੋ ਇਹ ਏਜੰਸੀਆਂ ਦਾ ਇੱਕ ਵੱਡੇ ਪੱਧਰ ਦੇ ਉੱਤੇ ਜੇਕਰ ਕੋਈ ਐਕਸ਼ਨ ਪਲਾਨ ਵੀ ਹੁੰਦਾ ਤਾਂ ਕਈ ਵਾਰ ਉਹਨੂੰ ਜਨਤਕ ਨਹੀਂ ਕੀਤਾ ਜਾਂਦਾ। ਬਿਲਕੁਲ ਬਿਲਕੁਲ। ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਸ ਗੱਲ ਤੇ ਗੌਰ ਕਰਦੇ ਕਿ ਉਹਨਾਂ ਨੂੰ ਕੀ ਇਹ ਗੱਲ ਬੋਲਣੀ ਚਾਹੀਦੀ ਸੀ ਕਿ ਇਹ ਗੁਜਰਾਤ ਦੇ ਲੋਕਾਂ ਨੂੰ ਦੱਸਣ ਲਈ ਸੀ ਕਿ ਸਾਡੀ ਪਹੁੰਚ ਅਮਰੀਕਾ ਤੱਕ ਹੈ ਤਾਂ ਬੋਲਤੀ, ਜਾਂ ਅਫਸਰਾਂ ਨੇ ਉਹਨਾਂ ਨੂੰ ਗਲਤ ਜਾਣਕਾਰੀ ਦਿੱਤੀ, ਅਫਸਰਾਂ ਨੇ ਉਹਨੂੰ ਗਲਤ ਇਨਫੋਰਮੇਸ਼ਨ ਦਿੱਤੀ, ਜਾਣ ਕੇ ਉਹਨਾਂ ਤੋਂ ਹੀ ਕਿਉਂ ਕਹਾਇਆ ਕਿ ਕੇਂਦਰ ਦੀ ਇਹਦੇ ਵਿੱਚ ਕੋਈ ਮਨਸ਼ਾ ਸੀ ਕਿ ਇਹ ਤੋਂ ਕਹਾ ਕੇ ਸਾਰ ਲਓ ਜੀ। ਸੋ ਦੂਸਰੇ ਪਾਸੇ ਜੇਕਰ ਹੁਣ ਉਹ ਆਵਾਜ਼ ਦਾ ਮਸਲਾ ਹੈ ਤਾਂ ਪੰਜਾਬ ਦੇ ਕੋਲ 14 ਸੈਂਪਲ ਨੇ ਜੀ ਗੋਲਡੀ ਬਰਾੜ ਦੇ ਆਵਾਜ਼ ਦੇ, ਚਾਹੇ ਉਹ ਫਰੋਤੀ ਮੰਗਣ ਲਈ ਹੋਣ, ਚਾਹੇ ਕਿਸੇ ਦੀ ਜ਼ਿੰਮੇਵਾਰੀ ਲੈਣ ਦੇ ਹੋਣ, ਚਾਹੇ ਕਿਸੇ ਘਟਨਾ ਦੇ ਅੰਜਾਮ ਨੂੰ, ਉਹ 14 ਸੈਂਪਲ ਨੇ। ਉਹਨਾਂ ਸੈਂਪਲਾਂ ਨਾਲ ਮਿਲਾ ਲੈਣ, ਪਤਾ ਲੱਗ ਜਾਏਗਾ ਆਵਾਜ਼ ਉਹਦੀ ਹੈ ਕਿ ਨਹੀਂ। ਸੋ ਪਰ ਇਸ ਮਸਲੇ ਤੇ ਵੀ ਅਜੇ ਵੀ ਕੋਈ ਧਿਰ ਸਾਹਮਣੇ ਨਹੀਂ। ਸੋ ਇਸ ਲਈ ਗੋਲਡੀ ਬਰਾੜ ਫਿਲਹਾਲ ਇੱਕ ਬੁਝਾਰਤ ਹੈ। ਅਮਰੀਕਾ ਜਾਂ ਯੂਰਪ ਇਹ ਇੱਕ ਵੱਖਰਾ ਸਵਾਲ ਹੈ। ਹੋ ਸਕਦਾ ਯੂਰਪ ਵੀ ਨਾ ਹੋਵੇ, ਫਿਰ ਕਿਤੇ ਹੋਰ ਹੋਵੇ, ਔਰ ਹੋ ਸਕਦਾ ਉਹ ਪੁਲਿਸ ਦੀ, ਕਿਉਂਕਿ ਰਤੇਸ਼ ਲੱਖੀ ਨੇ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਸੀ ਕਿ ਕਿਤੇ ਤੁਹਾਤੋਂ ਅਧਿਕਾਰੀ ਉਹ ਤਾਂ ਨਹੀਂ ਫੋਨ ਕਰਾ ਰਹੇ, ਤੁਸੀਂ ਹੋਵੋ ਉਹਨਾਂ ਦੀ ਗਿਰਫਤ 'ਚ। ਜੀ ਜੀ ਬਿਲਕੁਲ। ਸੋ ਕੀ ਇਹ ਕੋਈ ਫਿਲਮੀ ਸੀਨ ਹੈ ਕਿ ਏਦਾਂ ਵੀ ਹੋ ਸਕਦਾ ਹੈ ਕਿ ਜਿਵੇਂ ਉਹ ਫਿਲਮ 'ਚ ਆਪਾਂ ਦੇਖਦੇ ਹੁੰਦੇ ਹਾਂ ਕਿ ਉਹਨੂੰ ਕਹਿੰਦੇ ਕਿ ਬਾਕੀ ਸਾਰੇ ਚੁੱਪ ਕਰ ਜਾਓ, ਤੂੰ ਫੋਨ ਮਿਲਾ ਵੀ, ਕੀ ਏਦਾਂ ਵੀ ਹੋ ਸਕਦਾ ਇਹ ਇੰਟਰਨੈਸ਼ਨਲ ਪੱਧਰ ਤੇ ਇਹੋ ਜਿਹੀ ਖੇਡ ਵੀ ਚੱਲਦੀ ਹੈ ਕਿ ਇੱਕੋ ਬੰਦੇ ਨੂੰ ਫੋਨ ਮਿਲਾ ਕੇ ਗੱਲ ਕਰਾਈ ਜਾਵੇ। ਸੋ ਅਜੇ ਸਵਾਲ ਇਹ ਖੜਾ ਕਿ ਉਹ ਗੋਲਡੀ ਬਰਾੜ ਦਾ ਫੋਨ ਸੀ ਜਾਂ ਨਹੀਂ। ਦੂਸਰਾ ਸਵਾਲ ਖੜਾ ਕਿ ਗੋਲਡੀ ਬਰਾੜ ਗ੍ਰਿਫਤਾਰ ਹੈ ਜਾਂ ਨਹੀਂ। ਤੀਸਰਾ ਸਵਾਲ ਖੜਾ ਕਿ ਕੀ ਗੋਲਡੀ ਬਰਾੜ ਜੇ ਗ੍ਰਿਫਤਾਰ ਵੀ ਨਹੀਂ ਹੈ ਤੇ ਆਵਾਜ਼ ਵੀ ਉਹਦੀ ਹੈ ਤਾਂ ਕਿ ਉਹ ਸੱਚਮੁੱਚ ਯੂਰਪ 'ਚ ਹੈ। ਹਾਂਜੀ। ਸੋ ਇਹ ਸਾਰੇ ਪਹਿਲੂ ਅਜੇ ਮਤਲਬ ਕਿ ਬੁਝਾਰਤ ਬਣੇ ਨੇ, ਔਰ ਇਸ ਬੁਝਾਰਤ ਦਾ ਅਜੇ ਕਿਸੇ ਕੋਲ ਕੋਈ ਹੱਲ ਜਾਂ ਜਵਾਬ ਨਹੀਂ ਹੈ ਜਦੋਂ ਤੱਕ ਅਮਰੀਕਾ ਤੇ ਭਾਰਤ ਦੀਆਂ ਸਰਕਾਰਾਂ ਕਿਸੇ ਮਸਲੇ ਤੇ ਸਾਹਮਣੇ ਆ ਕੇ ਨਹੀਂ ਬੋਲਦੀਆਂ, ਤਦ ਤੱਕ ਬੁਝਾਰਤ ਹੈ। ਹਾਂਜੀ ਬਿਲਕੁਲ, ਬੁਝਾਰਤ ਤਾਂ ਹੈਗੀ ਹੈ ਸ਼ਰਮਾ ਜੀ। ਤੇ
ਪਹਿਲਾਂ ਵੀ ਲੋਕਾਂ ਨੇ ਇਸ ਗੱਲ ਦੀ ਥੋੜਾ ਜਿਹਾ ਗਿਲਾ ਕਹਿ ਲਓ ਜਾਂ ਇਸ ਗੱਲ ਦੇ ਰੋਸ ਦੇ ਸੰਕੇਤ ਦਿੱਤੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਕਹਿ ਰਹੇ ਆ ਉਹ ਕੋਈ ਏਜੰਸੀ ਜਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਾਂ ਡੀਜੀਪੀ ਪੰਜਾਬ ਪੁਲਿਸ ਇਹ ਕਿਉਂ ਨਹੀਂ ਉਹਦੇ ਤੇ ਆਪਣੀ ਕੋਈ ਬੋਲਦੇ ਬਿਲਕੁਲ ਆਈਬੀ ਇੰਟੈਲੀਜੈਂਸ ਕਿੰਨਾ ਕੁਛ ਹੈ ਹਨਾ। ਸੋ ਇਸੇ ਕਰਕੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਸੀ ਗ੍ਰੇਡ ਮੁਲਾਜ਼ਮਾਂ ਦੀ। ਉਹਨਾਂ ਨੇ ਕਹਿੰਦੇ ਬੀ ਗ੍ਰੇਡ ਵਾਲੀਆਂ ਤਨਖਾਹਾਂ ਲੈ ਕੇ 10 ਕਰੋੜ ਰੁਪਈਆ ਨੱਪ ਲਿਆ। ਪ੍ਰਵੀਨ ਜੀ, ਇਹ ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਸਮਾਜਿਕ ਕਲਿਆਣ ਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਖਬਰ ਨਿਕਲ ਕੇ ਆ ਰਹੀ ਆ ਕਿ ਤੱਥ ਸਾਹਮਣੇ ਆਏ ਨੇ। ਵਿਜੀਲੈਂਸ ਇਸ ਤੱਥਾਂ ਦੇ ਉੱਤੇ 10 ਚਿੱਠੀਆਂ ਪਾ ਚੁੱਕੀ ਆ ਹੁਣ ਤੱਕ, ਤੇ ਪਿਛਲੇ 16 ਸਾਲਾਂ ਤੋਂ ਖੇਡ ਚੱਲ ਰਹੀ ਆ। ਇਹ ਅੱਜ ਦੀ ਖੇਡ ਨਹੀਂ, ਜਾਂ ਮਤਲਬ ਇਹ ਖੇਡ ਕੈਪਟਨ ਦੇ ਰਾਜ 'ਚ ਵੀ, ਫਿਰ ਬਾਦਲਾਂ ਦੇ ਰਾਜ 'ਚ ਵੀ, ਫਿਰ ਕੈਪਟਨ ਦੇ ਰਾਜ 'ਚ ਵੀ ਇਹ ਚੱਲਦੀ ਰਹੀ। ਹੁਣ ਵਿਜੀਲੈਂਸ ਨੇ ਅਜੇ ਵੀ ਸਵੈ ਨੋਟਿਸ ਲਿਆ, ਅਜੇ ਰੁਕਿਆ ਨਹੀਂ ਹੈ ਕੰਮ। ਠੀਕ ਹੈ, ਮਤਲਬ ਇਹ ਨਹੀਂਗਾ ਕਿ ਕੋਈ ਮਾਨ ਸਰਕਾਰ ਨੇ ਆ ਕੇ ਇਹਦੇ ਪਰ ਕੋਈ ਚੈੱਕ ਪੋਸਟ ਲਾ ਲਈ, ਕੋਈ ਰੋਕ ਲਿਆ। ਅਜੇ ਵੀ ਵਿਜੀਲੈਂਸ ਦੇ ਹਵਾਲੇ ਨਾਲ ਤੱਥ ਸਾਹਮਣੇ ਆ ਰਹੇ ਨੇ ਕਿ ਵਿਜੀਲੈਂਸ 10 ਰਿਮਾਈਂਡਰ ਚਿੱਠੀਆਂ ਪਾ ਚੁੱਕਿਆ ਹੁਣ ਤੱਕ ਜੀ, ਤੇ ਪਰ ਅਫਸਰਸ਼ਾਹੀ ਚੁੱਪ ਰਹਿੰਦੀ ਆ। ਅਫਸਰਸ਼ਾਹੀ ਨੇ ਫਾਈਲ ਦਵਾਈ ਰੱਖੀ। ਹੋ ਸਕਦਾ ਉਸ ਸਮੇਂ ਦੀਆਂ ਸਰਕਾਰਾਂ ਨੂੰ ਵੀ ਇਸ ਗੱਲ ਦਾ ਇਲਮ ਨਾ ਹੋਵੇ ਜੀ, ਕਿਉਂਕਿ ਅਫਸਰਸ਼ਾਹੀ ਐਡੀ ਵੱਡੀ ਤਾਕਤ ਬਣ ਗਈ ਆ ਕਿ ਸਰਕਾਰਾਂ ਚਲਾ ਹੀ ਹੋ ਰਹੇ ਨੇ। ਤੇ ਇੱਥੇ ਗਰੁੱਪ ਸੀ ਦੇ 57 ਮੁਲਾਜ਼ਮ ਨੇ ਜਿਨ੍ਹਾਂ ਦੇ ਬਾਰੇ ਤੱਥ ਦੱਸਿਆ ਜਾ ਰਿਹਾ। ਇਹ ਤੱਥ 57 ਦਾ ਸਾਹਮਣੇ ਆਇਆ। ਹੋ ਸਕਦਾ ਇਹ ਗਿਣਤੀ ਹੋਰ ਵੱਡੀ ਹੋਵੇ, ਔਰ ਹੋ ਸਕਦਾ ਕਿ ਇਸੇ ਵਿਭਾਗ ਦੇ ਵਿੱਚ ਸੈਂਕੜੇ ਮੁਲਾਜ਼ਮ ਇਮਾਨਦਾਰ ਵੀ ਹੋਣ ਜਿਹੜੇ ਆਪਣੀ ਉਸੇ ਤਨਖਾਹ ਲੈ ਰਹੇ ਨੇ ਜਿੰਨੀ ਉਹਨਾਂ ਦੀ ਹੱਕ ਹੈ। ਪਰ ਆਹ ਗਿਣਤੀ 57 ਵਾਲੀ 570 ਵੀ ਹੋ ਸਕਦੀ ਹੈ ਔਰ 5000 ਵੀ ਹੋ ਸਕਦੀ ਹੈ ਜੀ। ਸੋ ਹੁਣ ਪੈਂਦੇ ਕਿ ਗਰੁੱਪ ਸੀ ਦੇ ਜਾਂ ਤੁਸੀਂ ਕਹਿ ਲਓ ਗ੍ਰੇਡ ਸੀ ਵਾਲੇ 57 ਮੁਲਾਜ਼ਮ ਸਰਕਾਰੀ ਜਿਨ੍ਹਾਂ ਦਾ ਸਿੱਧਾ ਸਮਾਜ ਕਲਿਆਣ ਤੇ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨਾਲ ਸੰਬੰਧ ਰੱਖਦਾ 16 ਸਾਲਾਂ ਤੋਂ ਗ੍ਰੇਡ ਬੀ ਵਾਲੀ ਤਨਖਾਹ ਲੈ ਰਹੇ ਸੀ। ਉਹ ਅੱਛਾ, 10 ਕਰੋੜ ਦੀ ਹੇਰਾਫੇਰੀ ਆ। 10 ਕਰੋੜ। ਸੋ ਸਵਾਲ ਇਹ ਹੈ ਕਿ ਕੀ ਉਹ ਹੁਣ ਵਾਪਸ ਹੋਏਗੀ? ਫਾਈਨਾਂਸ ਵਿਭਾਗ ਨੇ 2008 ਤੋਂ ਹੀ ਸਵਾਲ ਉਠਾਇਆ ਸੀਗਾ ਇਹ, ਪਰ ਉਹ ਸਵਾਲ ਵੀ ਅਧਿਕਾਰੀਆਂ ਦੇ ਹਵਾਲੇ ਨਾਲ ਉੱਠਿਆ। ਵਿਜੀਲੈਂਸ ਦੀਆਂ ਜਿਹੜੀਆਂ ਚਿੱਠੀਆਂ ਜਾਂਦੀਆਂ ਨੇ ਉਹ ਵੀ ਅਧਿਕਾਰੀਆਂ ਦੇ ਹਵਾਲੇ ਨਾਲ ਜਾਂਦੀਆਂ ਨੇ, ਉਹ ਵੀ ਅਧਿਕਾਰੀਓ ਨੇ। ਅਧਿਕਾਰੀ ਹੀ ਇਹਨਾਂ ਫਾਈਲਾਂ ਨੂੰ ਦਬਾ ਲੈਂਦੇ ਨੇ, ਜਵਾਬ ਹੀ ਨਹੀਂ ਦਿੰਦੇ ਇਸ ਮਸਲੇ ਦਾ। ਪੰਜਾਬ ਵਿਜੀਲੈਂਸ ਬਿਊਰੋ 29 ਨਵੰਬਰ 2021 ਤੋਂ ਲੈ ਕੇ ਨਵੰਬਰ 2022 ਤੱਕ ਇਸ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ਾਂ ਦੇ ਲਈ 10 ਚਿੱਠੀਆਂ ਪਾ ਚੁੱਕਿਆ ਜੀ। ਨਵੰਬਰ 2021 ਤੋਂ ਲੈ ਕੇ ਨਵੰਬਰ 2022 ਤੱਕ, ਮਤਲਬ ਚੰਨੀ ਦੇ ਕਾਰਜਕਾਲ ਤੋਂ ਚਿੱਠੀਆਂ ਦਾ ਦੌਰ ਜਾਰੀ ਹੈ। ਤੇ ਉਸ ਹਵਾਲੇ ਨਾਲ ਤੁਸੀਂ ਹਿਸਾਬ ਲਾ ਲਓ ਕਿ ਇਸ 1 ਸਾਲ ਦੇ ਵਿੱਚ ਵੀ 10 ਚਿੱਠੀਆਂ ਪਾਈਆਂ ਗਈਆਂ ਹੋਣ ਤੇ ਵਿਭਾਗ ਵੱਲੋਂ ਕੋਈ ਜਵਾਬ ਹੀ ਨਾ ਆਵੇ। ਉਹ ਚਿੱਠੀ ਉਹ ਗੁੰਮ ਹੋ ਜਾਵੇ, ਚਿੱਠੀ ਉਹ ਲਾਪਤਾ ਹੋ ਜਾਵੇ। ਤੇ ਇਹ ਆਪਣੇ ਆਪ ਸਵਾਲ ਹੈ ਕਿ ਜਵਾਬ ਦੇਣ ਦੀ ਬਜਾਏ ਇਤਰਾਜ਼ ਵਾਲਾ ਚਿੱਠੀ ਉਹ ਗਾਇਬ ਕਰ ਦਿੱਤੀ ਜਾਵੇ। ਤੇ ਹੁਣ ਬੀਬੀ ਮੰਤਰੀ ਵੀ ਬੋਲੀ ਆ ਸਾਡੀ ਬਲਜੀਤ ਕੌਰ ਜਿਹੜੀ ਉਸ ਵਿਭਾਗ ਨਾਲ ਸੰਬੰਧਿਤ ਹੈ, ਤੇ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਕਿਹਾ ਕਿ ਇਸ ਮਸਲੇ ਤੇ ਬਖਸ਼ਾਂਗੇ ਨਹੀਂ, ਅਧਿਕਾਰੀਆਂ ਤੋਂ ਵਸੂਲੀ ਵੀ ਹੋਏਗੀ, ਜਾਂਚ ਪੜਤਾਲ ਵੀ ਹੋਏਗੀ, ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ। ਪਰ ਜਾਂਚ ਇਹ ਹੈ ਇਹ ਕੀ ਸਿਰਫ 57 ਅਧਿਕਾਰੀਆਂ ਤੱਕ ਹੈ ਇਹ ਮਾਮਲਾ, ਜਾਂ ਕੀ ਇਕੱਲੇ ਇੱਕ ਵਿਭਾਗ ਤੱਕ ਹੈ ਇਹ ਖੇਡ, ਬਾਕੀ ਵਿਭਾਗਾਂ 'ਚ ਵੀ ਚੱਲਦੀ ਹੋਵੇ। ਸੋ ਚੈੱਕ ਕਰਨ ਦੀ ਲੋੜ ਹੈ, ਕਿਤੇ ਬੀ ਵਾਲੇ ਏ ਵਾਲਾ ਲਈ ਜਾਂਦੇ ਹੁਣ। ਸੋ ਇਹ ਐਡੀ ਵੱਡੀ ਹਿੰਮਤ। ਹੋਰ ਛੱਡੋ ਜੀ, ਇੱਕ ਹੋਰ ਪਹਿਲੂ ਸਾਹਮਣੇ ਆਇਆ ਇਸੇ ਤਰ੍ਹਾਂ ਦਾ ਕਿ ਸਾਡੇ 4 ਅਫਸਰ ਸਸਪੈਂਡ ਕਰਨੇ ਪਏ ਹਰਪਾਲ ਚੀਮਾ ਜੀ ਨੇ, ਉਹਨਾਂ ਦਾ ਵਿਭਾਗ ਹੈ। ਠੀਕ ਹੈ, ਅੱਛਾ। ਪੰਜਾਬ ਦੇ ਵਿੱਤ ਮੰਤਰਾਲੇ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਕਿ ਖਜ਼ਾਨੇ ਦੇ ਪਹਿਰੇ ਤੇ ਬਿਠਾਇਆ, ਉਹ ਮੁਲਾਜ਼ਮ ਅਜਿਹੀ ਖੇਡ ਖੇਡਦੇ ਨੇ ਕਿ 2 ਜਾਂ 3 ਛੁੱਟੀਆਂ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ 'ਚ ਪੈਸਾ ਕੱਢਦੇ ਨੇ ਖਜ਼ਾਨੇ 'ਚੋਂ ਜੀ। ਟੈਂਪਰੇਰੀ ਕਿਸੇ ਨੂੰ 2 ਜਾਂ 3 ਦਿਨਾਂ ਲਈ ਵਿਆਜ ਤੇ ਦਿੰਦੇ ਨੇ ਤੇ 2 ਤੇ 3 ਦਿਨਾਂ ਦਾ ਵਿਆਜ ਖਾ ਲੈਂਦੇ ਨੇ ਤੇ ਵਾਪਸ ਫਿਰ ਮਤਲਬ ਕਿ ਜਿੱਦਣ ਖਜ਼ਾਨਾ ਖੁੱਲਦਾ ਹੈ, ਛੁੱਟੀ ਦਫ਼ਤਰ ਛੁੱਟੀ ਖਤਮ ਹੁੰਦੀ ਹੈ, ਉਧਰ ਫਿਰ ਖਜ਼ਾਨੇ ਜਮ੍ਹਾਂ ਕਰਾ ਦਿੰਦੇ। ਮਤਲਬ ਇੰਨਾ ਆਸਾਨ ਬਣਾ ਲਿਆ ਜੀ। ਤੁਸੀਂ ਇਹ ਦੇਖੋ ਕਿ ਇਹ ਉਵੇਂ ਹੀ ਹੈ ਜਿਵੇਂ ਉਹ ਕਹਿੰਦੇ ਜੀ ਤੁਹਾਡੀ ਲਿਮਟ ਬਣੀ ਆ ਕਿ ਬਸ ਉਹ ਟਾਈਮ ਸਿਰ ਤੁਸੀਂ ਪੈਸੇ ਲਿਆ ਕਰੋ ਤਾਂ ਆ ਫਿਕਸ ਸਾਲ ਦੇ ਇੰਨੇ ਕੇ ਚਾਰਜ ਨੇ। ਸੋ ਕੀ ਉਹ ਜਿਹਾ ਕੋਈ ਖੇੜੇ ਚੱਲਦਾ ਕਿ ਛੁੱਟੀ ਵਾਲੇ ਦਿਨ ਪੈਸਾ ਕੱਢ ਲਿਆ ਜਾਂਦਾ ਤੇ ਜਿੱਦਣ ਦਫ਼ਤਰ ਖੁੱਲਣੇ ਉਦੋਂ ਫਿਰ ਪੈਸਾ ਜਮ੍ਹਾਂ ਕਰਾਤਾ ਜਾਂਦਾ। ਇਸ ਖੇਡ ਦੇ ਵਿੱਚ ਕਰਦੇ 4 ਮੁਲਾਜ਼ਮ ਫੜੇ ਗਏ ਨੇ। ਕਹਿੰਦੇ 4 ਮੁਲਾਜ਼ਮ ਹਰਪਾਲ ਚੀਮਾ ਕਹਿੰਦੀ ਸਸਪੈਂਡ ਕਰਤੇ। 86 ਲੱਖ ਤੋਂ ਜ਼ਿਆਦਾ ਦਾ
ਇਹ ਲੈਣ ਦੇਣ ਸ਼ੱਕੀ ਪਾਇਆ ਗਿਆ। ਅੱਛਾ ਜੀ। 86 ਲੱਖ ਰੁਪਏ ਦਾ। ਹੂੰ। ਦੋ ਮਤਲਬ ਇਹਦੇ ਵਿੱਚ ਇੱਕ ਸੁਪਰਡੈਂਟ ਹੈ, ਦੋ ਸੀਨੀਅਰ ਸਹਾਇਕ ਸੁਪਰਡੈਂਟ ਨੇ, ਇੱਕ ਜੂਨੀਅਰ ਸੁਪਰਡੈਂਟ ਹੈ। ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਹੋਈ ਹੈ। ਚਾਰਾਂ ਨੂੰ ਫਿਲਹਾਲ ਵਿੱਤ ਮੰਤਰੀ ਹਰਪਾਲ ਚੀਮਾ ਜੀ ਦੇ ਅਧੀਨ ਚੱਲਣ ਵਾਲੇ ਵਿਭਾਗ ਵੱਲੋਂ ਸਸਪੈਂਡ ਕੀਤਾ ਗਿਆ। ਸੋ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਖੇਡ ਕਿੱਡਾ ਬੜਾ ਚੱਲਦਾ। ਤਨਖਾਹਾਂ ਜਿਹੜੇ ਕੰਮ ਲਈ ਮਿਲਦੀਆਂ ਨੇ ਉਹ ਕੰਮ ਪੂਰਾ ਕਰਦੇ ਨੇ ਜਾਂ ਨਹੀਂ, ਪਰ ਉਹ ਤੋਂ ਉੱਪਰ ਵਾਲੇ ਗ੍ਰੇਡ ਦੀ ਤਨਖਾਹ ਚਾਹੀਦੀ ਹੈ। ਤੇ ਸਰਕਾਰੀ ਪੈਸੇ ਨੂੰ ਅਸੀਂ ਵਿਆਜ ਤੇ ਦੇ ਕੇ ਉਹਦੇ ਇਸ ਦਾ ਵਿਆਜ ਵੀ ਖਾਵਾਂਗੇ। ਆਪਣੇ ਤਾਂ ਵਿਆਜੂ ਪੈਸਾ ਖਾਣਾ ਵੈਸੇ ਹੀ ਇਹ ਮਤਲਬ ਪਾਪ ਕਮਾਉਣ ਬਰਾਬਰ ਸਮਝਿਆ ਜਾਂਦਾ। ਸੋ ਇੱਥੇ ਆ ਸਥਿਤੀ ਦੇਖ ਲਓ ਕਿ ਮੁਲਾਜ਼ਮ ਜਿਹੜੇ ਚੰਗੀਆਂ ਤਨਖਾਹਾਂ ਤੇ ਲੱਗੇ ਨੇ, ਚੰਗੇ ਅਹੁਦਿਆਂ ਤੇ ਬੈਠੇ ਨੇ, ਉਹਨਾਂ ਦੀ ਭੁੱਖ ਕਿਸੇ ਵੀ ਤਰੀਕੇ ਨਾਲ ਨਹੀਂ ਪੂਰੀ ਹੁੰਦੀ। ਚਾਹੇ ਉਹ ਰਿਸ਼ਵਤ ਨਾਲ ਵਸੂਲ ਲੈਣ, ਚਾਹੇ ਲੋਕਾਂ ਦਾ ਪੈਸਾ ਹੀ ਕਰਜ਼ੇ ਤੇ ਦੇ ਕੇ ਲੈ ਲੈਣ, ਚਾਹੇ ਤਨਖਾਹਾਂ ਆਪਣੇ ਆਪੇ ਵਧਾ ਕੇ ਦੂਏ ਗ੍ਰੇਡ ਦੀਆਂ ਤਨਖਾਹ ਲੈ ਲੈਣ। ਸੋ ਕਿਸੇ ਪਾਸੇ 10 ਕਰੋੜ ਦਾ ਮਸਲਾ, ਕਿਸੇ ਪਾਸੇ 84 ਲੱਖ ਦਾ ਮਸਲਾ, ਕਿਸੇ ਪਾਸੇ ਕਰਜ਼ੇ ਦਾ ਮਸਲਾ ਜੀ 2 ਸਾਲਾਂ 'ਚ ਜ਼ਿਆਦਾ। ਸੋ ਮਤਲਬ ਹੋ ਕੀ ਰਿਹਾ ਪੰਜਾਬ 'ਚ ਸਮਝ ਨਹੀਂ ਆ ਰਿਹਾ। ਜੀ ਜੀ ਜੀ, ਬੜੇ ਜੁਗਾੜੀ ਅਫਸਰ ਹੈ ਜਿਹੜੇ ਸ਼ਰਮਾ ਜੀ ਇਸ ਤਰ੍ਹਾਂ 3-3 4-4 ਦਿਨਾਂ ਦਾ ਵਿਆਜ ਖਾਈ ਜਾਂਦੇ ਆ। ਤੇ ਜੇ ਕਿਤੇ ਇਹਨਾਂ ਦਾ ਮਹੀਨੇ 'ਚ ਇੱਕ ਦਾ ਵੀ ਲੱਗਦਾ ਹੋਇਆ ਤੇ ਤਾਂ ਵੀ ਤੁਸੀਂ ਇਹ ਹਿਸਾਬ ਲਾ ਲਓ ਵੀ 12 48 50 ਦਿਨ ਦਾ ਖਜ਼ਾਨਾ ਪੰਜਾਬ ਦਾ ਤੇ ਰਕਮ ਦਾ ਵਿਆਜ ਬਿਲਕੁਲ ਅਫਸਰ ਖਾਈ ਜਾਂਦੇ ਜੀ। ਜਾਂਦੇ ਤੇ ਗੱਲ ਕਰੀਏ ਸ਼ਰਮਾ ਜੀ ਉਸ ਖਬਰ ਦੇ ਬਾਰੇ ਜਿਹੜੀ ਨੇ ਕੁਛ ਕੁ ਸਿਆਸਤਦਾਨਾਂ ਨੂੰ ਰਾਹਤ ਦਿੱਤੀ ਹੈ ਤੇ ਕੁਛ ਨੇ ਵਕਤ ਵੀ ਪਾਇਆ। ਐਗਜ਼ਿਟ ਪੋਲਾਂ ਦੀ ਗੱਲ ਕਰਾਂਗੇ। ਐਗਜ਼ਿਟ ਪੋਲ ਕਿੰਨੇ ਕੁ ਸਟੀਕ ਨੇ, ਕਿੰਨੇ ਕੁ ਭਰੋਸੇਯੋਗ, ਤਾਂ ਇਹ ਹਮੇਸ਼ਾ ਬਹਿਸ ਦਾ ਵਿਸ਼ਾ ਰਹੇ ਨੇ। ਐਗਜ਼ਿਟ ਪੋਲ ਕਦੇ ਵੀ, ਬਹੁਤ ਘੱਟ ਐਗਜ਼ਿਟ ਪੋਲਾਂ ਨੂੰ ਛੱਡ ਕੇ ਕਦੇ ਵੀ ਸਟੀਕ ਸਾਬਤ ਨਹੀਂ ਹੋਏ। ਇਸ ਦੀ ਭਰੋਸੇਯੋਗਤਾ ਡਾਵਾਂਡੋਲ ਹੈ। ਪਰ ਐਗਜ਼ਿਟ ਪੋਲ ਜਿਹੜੀ ਗੱਲ ਦਾ ਇਸ਼ਾਰਾ ਕਰ ਰਹੇ ਨੇ ਸ਼ਰਮਾ ਜੀ, ਉਹ ਕਹਿ ਰਹੇ ਨੇ ਗੁਜਰਾਤ ਦੇ ਵਿੱਚ ਭਾਜਪਾ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਹਿਮਾਚਲ ਦੇ ਵਿੱਚ ਦੁਵਿਧਾ। ਹਾਂ ਬਿਲਕੁਲ ਪ੍ਰਵੀਨ ਜੀ, ਮਤਲਬ ਮੰਨਿਆ ਇਹ ਜਾਂਦਾ ਹੁੰਦਾ ਕਿ ਵੋਟਾਂ ਪੈਣ ਤੋਂ ਬਾਅਦ ਜਿਹੜੇ ਐਗਜ਼ਿਟ ਪੋਲ ਆਉਂਦੇ ਨੇ ਉਹ ਲਗਭਗ ਸਹੀ ਹੁੰਦੇ ਨੇ ਕਿ ਪਹਿਲੇ ਵਾਲੇ ਤਾਂ ਪ੍ਰਚਾਰ ਵਾਲੇ ਪੱਖੋਂ ਵੀ ਕਿਸੇ ਪਾਰਟੀ ਵੱਲੋਂ ਪ੍ਰਭਾਵਿਤ ਵੀ ਹੁੰਦੇ ਨੇ, ਪਰ ਐਗਜ਼ਿਟ ਪੋਲ ਵੀ ਐਗਜ਼ਿਟ ਪੋਲ ਨੇ, ਨਤੀਜੇ ਨਹੀਂ। ਜੀ ਜੀ ਬਿਲਕੁਲ ਸਹੀ। ਸੋ ਇਸੇ ਲਈ ਮਤਲਬ ਕਿ ਉਹ ਕਿੰਨੀ ਵਾਰ ਟਪਲਾ ਖਾ ਜਾਂਦੇ ਨੇ। ਆਪਾਂ ਪੰਜਾਬ ਦੀ ਹਾਲ ਹੀ 'ਚ ਹੋਈਆਂ ਚੋਣਾਂ ਦੇ ਮਾਮਲੇ 'ਚ ਵੀ ਦੇਖਿਆ ਕਿ ਕੋਈ ਵੀ ਧਿਰ ਲਗਭਗ 55-60 ਸੀਟਾਂ ਤੋਂ ਉੱਪਰ ਨਹੀਂ ਦੇ ਰਹੀ ਸੀ ਆਮ ਆਦਮੀ ਪਾਰਟੀ ਨੂੰ, ਤੇ ਉਸ ਦੇ ਬਾਵਜੂਦ ਉਹ 92 ਸੀਟਾਂ ਨੂੰ ਟੱਪ ਗਈ ਤੇ ਬਹੁਮਤ ਇੰਨਾ ਜਿਹਦੀ ਉਮੀਦ ਆਮ ਆਦਮੀ ਪਾਰਟੀ ਨੇ ਖੁਦ ਵੀ ਨਹੀਂ ਕੀਤੀ ਸੀ। ਸੋ ਇਸ ਲਈ ਐਗਜ਼ਿਟ ਪੋਲ ਕੁਝ ਵੀ ਹੋਇਆ ਨਾ, ਪੱਛਮੀ ਬੰਗਾਲ ਦੇ ਵਿੱਚ ਵੀ ਸਾਰੇ ਉਸ ਨੂੰ 100 ਤੋਂ ਥੱਲੇ ਦੇ ਰਹੇ ਸੀ। ਮਮਤਾ ਬੈਨਰਜੀ ਵੱਡੇ ਬਹੁਮਤ ਨਾਲ ਜਿੱਤ ਕੇ ਸਾਹਮਣੇ ਆਈ। ਸੋ ਇਸ ਲਈ ਐਗਜ਼ਿਟ ਪੋਲ ਜ਼ਰੂਰੀ ਨਹੀਂ ਗਾ। ਤੇ ਜਿੱਥੋਂ ਤੱਕ ਹੁਣ ਗੁਜਰਾਤ ਦੇ ਐਗਜ਼ਿਟ ਪੋਲ ਨੇ, ਉਹਦੇ ਸਾਰੇ ਐਗਜ਼ਿਟ ਪੋਲਾਂ ਦੇ ਵਿੱਚ ਬੀਜੇਪੀ ਪੂਰੇ ਸਪਸ਼ਟ ਬਹੁਮਤ ਨਾਲ 100 ਤੋਂ ਪਾਰ ਜਾ ਕੇ ਮਤਲਬ ਕਿ ਜਿੱਤਦੀ ਨਜ਼ਰ ਆ ਰਹੀ ਆ। ਪਰ ਇੱਕ ਹੋਰ ਪਹਿਲੂ ਹੈ ਇਹਦੇ ਵਿੱਚ ਕਿ ਤੁਸੀਂ ਗੌਰ ਕਰੋ ਕਿ ਇਸ ਵਾਰ 7% ਪਿਛਲੀ ਵਾਰ ਨਾਲੋਂ ਵੋਟਾਂ ਘੱਟ ਪਈਆਂ ਨੇ। ਜੀ ਜੀ। ਤੇ ਜਦੋਂ ਵੋਟਾਂ ਘੱਟ ਪਈਆਂ ਨੇ ਗੁਜਰਾਤ ਦੇ ਵਿੱਚ, ਤਦ ਬੀਜੇਪੀ ਦੀਆਂ ਸੀਟਾਂ ਘਟੀਆਂ ਨੇ। ਪੁਰਾਣਾ ਅੰਕੜਾ ਇਹ ਦੱਸਦਾ, ਚਾਹੇ 2% ਵੋਟ ਘਟੀ ਤਾਂ ਵੀ ਉਹਨਾਂ ਦੀਆਂ 5 ਤੋਂ 10 ਸੀਟਾਂ ਘਟਦੀਆਂ ਰਹੀਆਂ। ਇੱਕ ਵਾਰ 5% ਮਤਲਬ ਵੋਟ ਘਟੀ ਤਾਂ ਉਹਨਾਂ ਦੀਆਂ 15-16 ਸੀਟਾਂ ਘਟ ਗਈਆਂ ਸੀਗੀਆਂ। ਸੋ ਇਸ ਲਈ ਉਸ ਹਵਾਲੇ ਨਾਲ ਇਹ 4-5 ਵਾਰ ਦਾ ਹਵਾਲਾ ਹੈ ਕਿ ਜਦੋਂ ਵੋਟ ਪਰਸੈਂਟ ਘਟੀ ਆ ਤਦ ਬੀਜੇਪੀ ਦੀਆਂ ਸੀਟਾਂ ਘਟੀਆਂ। ਪਰ ਇਸ ਵਾਰ ਐਗਜ਼ਿਟ ਪੋਲ ਦੱਸ ਰਹੇ ਨੇ ਕਿ ਵੋਟਾਂ ਚਾਹੇ 7% ਘਟ ਗਈਆਂ ਪਰ ਬਹੁਮਤ ਮਤਲਬ ਕਿ ਬੀਜੇਪੀ ਨੂੰ ਮਿਲ ਰਿਹਾ। ਇਹਦੇ ਵਿੱਚ ਇਸ ਵਾਰ ਮਤਲਬ ਕਿ ਜਿੰਨੇ ਐਗਜ਼ਿਟ ਪੋਲ ਆਏ ਨੇ, ਜੇਕਰ ਉਹਨਾਂ ਦੀ ਔਸਤ ਪੋਲ ਕੱਢ ਲਈ ਜਾਵੇ ਵੱਖ-ਵੱਖ ਚੈਨਲਾਂ ਦੀ, ਮੀਡੀਆ ਦੀ, ਏਜੰਸੀਆਂ ਦੀ, ਉਹਨਾਂ ਐਗਜ਼ਿਟ ਪੋਲਾਂ ਦੀ ਜੇਕਰ ਐਵਰੇਜ ਪੋਲ ਕੱਢ ਲਈ ਜਾਵੇ ਤਾਂ ਬੀਜੇਪੀ 128 ਤੋਂ 141 ਸੀਟਾਂ ਲਿਜਾ ਸਕਦੀ ਹੈ ਗੁਜਰਾਤ ਦੇ ਵਿੱਚ। ਠੀਕ ਹੈ। ਤੇ ਕਾਂਗਰਸ ਕਹਿੰਦੇ 31 ਤੋਂ 43 ਤੇ ਆਮ ਆਦਮੀ ਪਾਰਟੀ 5 ਤੋਂ 11। ਸੋ ਆਮ ਆਦਮੀ ਪਾਰਟੀ ਦਾ ਮਤਲਬ ਖਾਤਾ ਖੁੱਲਦਾ ਲੱਗ ਰਿਹਾ ਉੱਥੇ ਗੁਜਰਾਤ ਦੇ ਵਿੱਚ। ਪਰ ਉਹ ਕੀ ਅੰਕੜਾ 5 ਹੋਏਗਾ ਕਿ 11 ਹੋਏਗਾ ਜਾਂ ਇਹ ਵੀ ਨਹੀਂ ਹੋਏਗਾ, ਇਹ ਅਜੇ ਦੇਖਣ ਵਾਲੀ ਗੱਲ ਹੈ। ਕਾਂਗਰਸ ਪਿਛਲੀ ਵਾਰ ਨਾਲ ਬਹੁਤ ਥੱਲੇ ਗਿਰਾਵਟ ਦੇ ਵਿੱਚ ਨਜ਼ਰ ਆ ਰਹੀ ਹੈ, 31 ਤੋਂ 43 ਦੇ ਵਿੱਚ ਰਹਿੰਦੀ ਨਜ਼ਰ ਆ ਰਹੀ ਹੈ। ਤੇ ਭਾਜਪਾ 99 ਤੋਂ 128 ਤੋਂ ਲੈ ਕੇ 141 ਤੱਕ ਜਾਂਦੀ। ਸੋ ਕੁੱਲ ਮਿਲਾ ਕੇ ਹੈ ਕਿ ਬੀਜੇਪੀ ਸਰਕਾਰ ਬਣਾਉਣ ਦੀ ਸਥਿਤੀ ਸਾਫ਼ ਦਿਖ ਰਹੀ ਹੈ। ਲਗਾਤਾਰ ਮਤਲਬ ਕਿ 7ਵੀਂ ਵਾਰ ਗੁਜਰਾਤ ਦੇ ਵਿੱਚ ਭਾਜਪਾ ਦੀ ਸਰਕਾਰ ਲਗਭਗ ਮਤਲਬ ਕਿ ਫਿਰ 35 ਸਾਲਾ ਰਾਜ ਵੱਲ ਨੂੰ ਵਧਣ ਵਾਲੀ ਕਵਾਇਦ ਹੈ ਨਾ। ਸੋ ਇਸ ਹਵਾਲੇ ਨਾਲ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਹਿਮਾਚਲ ਦੀ, ਤੇ ਹਿਮਾਚਲ ਦੇ ਵਿੱਚ ਪਹਿਲੇ ਦਿਨ ਤੋਂ ਹੀ ਮਤਲਬ ਕਿ ਬੀਜੇਪੀ ਫਿਕਰਮੰਦੀ 'ਚ ਸੀਗੀ। ਬੀਜੇਪੀ ਔਖੀ ਸੀ, ਬੀਜੇਪੀ ਨੂੰ ਲੱਗਦਾ ਸੀ ਕਿ ਸਾਡਾ ਪੱਤਾ ਕੱਟਿਆ ਵੀ ਜਾ ਸਕਦਾ ਹੈ। ਕਾਂਗਰਸ ਉੱਥੇ ਵੰਡੀ ਹੋਣ ਦੇ ਬਾਵਜੂਦ, ਕਮਜ਼ੋਰ ਹੋਣ ਦੇ ਬਾਵਜੂਦ, ਖਿਲਰੀ ਹੋਣ ਦੇ ਬਾਵਜੂਦ ਇੱਕ ਬਦਲ ਦੇ ਰੂਪ 'ਚ ਉੱਭਰੀ ਜ਼ਰੂਰ ਹੈ, ਪਰ ਕੀ ਉਹ ਬਦਲ
ਸੱਤਾ ਪਰਿਵਰਤਨ ਚ ਬਦਲਦਾ ਕਿ ਨਹੀਂ, ਆਉਣ ਵਾਲਾ ਸਮਾਂ ਦੱਸੇਗਾ। ਬੇਸ਼ੱਕ ਮੁਕਾਬਲਾ ਦੋ ਧਿਰਾਂ ਚ ਕੱਟੜ ਮਤਲਬ ਕਿ ਤਕੜਾ ਦੱਸਿਆ ਜਾ ਰਿਹਾ, ਪਰ ਤਾਂ ਵੀ ਐਗਜ਼ਿਟ ਪੋਲ ਜਿਹੜੇ ਦੱਸਦੇ ਨੇ ਉਹ ਫਿਰ ਇਹੀ ਸੁਨੇਹਾ ਦੇ ਰਹੇ ਨੇ ਕਿ ਸਰਕਾਰ ਬੀਜੇਪੀ ਦੀ ਬਣ ਰਹੀ ਹੈ। ਉੱਥੇ 68 ਸੀਟਾਂ ਨੇ, 35 ਸੀਟਾਂ ਚਾਹੀਦੀਆਂ ਨੇ ਬਹੁਮਤ ਦੇ ਲਈ, ਇਹ ਸਾਰੀ ਐਵਰੇਜ ਆ ਜਿਹੜੀ ਐਗਜ਼ਿਟ ਪੋਲਾਂ ਦੀ ਉਹ 35 ਨਿਕਲਦੀ ਆ ਬੀਜੇਪੀ ਦੀ, ਐਗਜ਼ਿਟ ਪੋਲਾਂ ਦੀ ਹੈ। ਪਰ ਜਿੰਨਾ ਕੁ ਆਪਾਂ ਹਿਮਾਚਲ ਚ ਇੱਧਰ ਮਾਰੇ ਕਹਿੰਦੇ ਜੀ ਕੁਛ ਵੀ ਹੋ ਸਕਦਾ। ਹਿਮਾਚਲੀ ਲੋਕਾਂ ਦਾ ਕਹਿਣਾ ਕਿ ਕਿਸੇ ਨੂੰ ਨਹੀਂ ਪਤਾ, ਨਾ ਕਾਂਗਰਸੀ ਉਮੀਦਵਾਰ ਦਾਅਵਾ ਕਰ ਰਿਹਾ ਮੈਂ ਜਿੱਤ ਰਿਹਾ, ਨਾ ਬੀਜੇਪੀ ਦਾਅਵਾ ਕਰ ਰਹੀ ਹੈ ਸਾਡੀ ਸਰਕਾਰ ਬਣ ਰਹੀ ਹੈ, ਸਾਰੇ ਚੁੱਪ ਨੇ ਤੇ ਸਾਰਿਆਂ ਨੂੰ 8 ਤਰੀਕ ਦਾ ਇੰਤਜ਼ਾਰ ਹੈ। ਕੁੱਲ ਮਿਲਾ ਕੇ ਸਾਰੇ ਐਗਜ਼ਿਟ ਪੋਲਾਂ ਦੀ ਜੇਕਰ ਮੈਂ ਐਵਰੇਜ ਕੱਢਾਂ ਤਾਂ ਭਾਜਪਾ ਨੂੰ 35 ਤੇ ਕਾਂਗਰਸ ਨੂੰ 30 ਸੀਟਾਂ ਮਿਲਦੀਆਂ ਨਜ਼ਰ ਆਉਂਦੀਆਂ। ਬੇਸ਼ੱਕ ਕੁਝ ਐਗਜ਼ਿਟ ਪੋਲ ਕਾਂਗਰਸ ਨੂੰ 40 ਤੱਕ ਵੀ ਲਿਜਾ ਰਹੇ ਨੇ, ਕੁਝ 33 ਤੱਕ ਵੀ ਰੱਖਦੇ ਨੇ, ਕੁਝ 34 ਤੱਕ ਵੀ ਰੱਖਦੇ, ਇਸੇ ਤਰ੍ਹਾਂ ਕੁਝ ਭਾਜਪਾ ਨੂੰ 34 ਤੱਕ ਲੈ ਕੇ ਜਾਂਦੇ ਨੇ, ਕੁਝ 42 ਤੱਕ ਵੀ ਲੈ ਜਾਂਦੇ ਨੇ, ਕੁਝ 40 41 ਤੱਕ ਵੀ। ਇਸ ਲਈ ਐਵਰੇਜ ਉਹਨਾਂ ਦੀ 35 ਨਿਕਲਦੀ ਹੈ ਤੇ ਕਾਂਗਰਸ ਦੀ 30 ਨਿਕਲ ਰਹੀ ਹੈ। ਤੇ ਆਮ ਆਦਮੀ ਪਾਰਟੀ ਦੀ ਸਿਰਫ ਇੱਕ ਐਗਜ਼ਿਟ ਪੋਲ ਹੈ ਜਿਹੜਾ 1 ਸੀਟ ਦਿੰਦਾ, ਬਾਕੀ ਸਾਰੇ 0-0 ਦਿੰਦੇ, ਐਵਰੇਜ 0 ਨਿਕਲ ਰਹੀ ਹੈ। ਸੋ ਆਮ ਆਦਮੀ ਪਾਰਟੀ ਦਾ ਸ਼ਾਇਦ ਖਾਤਾ ਹਿਮਾਚਲ ਚ ਨਾ ਖੁੱਲੇ, ਪਰ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਬਚਾਅ ਹੈ ਉਹ ਬਚਾਅ ਉਹਨਾਂ ਨੂੰ ਦਿੱਲੀ, ਉਹ ਉਹਨਾਂ ਦੀ ਸਾਖ ਬਚਾਊਗਾ। ਦਿੱਲੀ ਇਸ ਵਾਰ ਦੱਸਿਆ ਜਾ ਰਿਹਾ ਕਿ ਪਹਿਲੀ ਵਾਰ ਉਹ ਨਗਰ ਨਿਗਮ ਦੇ ਵਿੱਚ ਵੱਡੇ ਮਾਰਜਨ ਨਾਲ ਜਿੱਤ ਕੇ ਆ ਰਹੇ ਨੇ। ਉੱਥੇ ਹਵਾਲਾ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ ਵੱਡੇ ਮਾਰਜਨ ਨਾਲ ਉੱਥੇ ਜਿੱਤ ਸਕਦੀ ਹੈ। ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਉਹਦੇ ਵਿੱਚ ਉਹਨਾਂ ਦੀ ਸਥਿਤੀ ਕਿਹੋ ਜਿਹੀ ਰਹਿੰਦੀ ਹੈ। ਇਹ ਮਤਲਬ ਕਿ ਇੱਕ ਗਣਿਤ ਸਾਹਮਣੇ ਆ ਰਿਹਾ ਕਿ ਉੱਥੇ ਸ਼ਾਇਦ ਸ਼ਾਖ ਬਚ ਜਾਵੇ ਉਹਨਾਂ ਦੀ। ਉੱਥੇ ਜੇਕਰ ਉਹ ਇਸ ਵਾਰ ਜਿਵੇਂ ਐਗਜ਼ਿਟ ਪੋਲ ਦੱਸ ਰਹੇ ਨੇ ਕਿ ਉਹ ਵੱਡੇ ਬਹੁਮਤ ਨਾਲ ਲੈ ਜਾਣਗੇ, ਫਿਰ ਦੇਖਦੇ ਹਾਂ ਉਹਦੇ ਹਵਾਲੇ ਨਾਲ ਕਿ ਇੱਕ ਛਾਕ ਬਚਾਉਣ, ਕਿਉਂਕਿ ਸ਼ਾਇਦ ਬੀਜੇਪੀ ਵੀ ਇਸ ਮਾਮਲੇ 'ਚ ਕਾਮਯਾਬ ਹੋ ਗਈ ਕਿ ਗੁਜਰਾਤ ਤੋਂ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ, ਸਿਸੋਦੀਆ, ਰਾਘਵ ਚੱਡਾ ਦੀ ਟੀਮ ਨੂੰ ਜਾਂ ਉੱਥੇ ਦੇ MLA ਮੰਤਰੀਆਂ ਨੂੰ ਦਿੱਲੀ ਭੇਜਣ 'ਚ ਕਾਮਯਾਬ ਹੋ ਗਈ, ਤਾਂ ਸ਼ਾਇਦ ਗੁਜਰਾਤ ਉਹਨਾਂ ਲਈ ਬਚ ਗਿਆ। ਨਹੀਂ, ਗੁਜਰਾਤ ਚੁਣੌਤੀ ਭਰਿਆ ਬੀਜੇਪੀ ਵੀ ਹੋ ਸਕਦਾ ਸੀ ਜੇਕਰ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ ਚੋਣਾਂ 'ਚ ਨਾ ਉਲਝਦੀ। ਪਰ ਆਮ ਆਦਮੀ ਪਾਰਟੀ ਲਈ ਵੀ ਦਿੱਲੀ ਜਿੱਤਣਾ ਲਾਜ਼ਮੀ ਸੀ। ਜੇਕਰ ਹੋਰ ਕਿਤੇ ਥਾਵਾਂ ਤੇ ਦੂਜੀ ਤੀਜੀ ਥਾਂ ਤੇ ਆ ਵੀ ਜਾਂਦੇ, ਪਰ ਜੇਕਰ ਦਿੱਲੀ ਦੇ ਵਿੱਚ ਇਸ ਵਾਰ ਨਾ ਆਉਂਦੇ ਤਾਂ ਦਿੱਲੀ ਲਈ ਝਟਕਾ ਸੀ। ਸੋ ਹੁਣ ਐਗਜ਼ਿਟ ਪੋਲ ਦਿੱਲੀ ਦੇ ਵਿੱਚ MCD ਚੋਣਾਂ 'ਚ ਆਪ ਨੂੰ ਤੇ ਗੁਜਰਾਤ ਦੇ ਵਿੱਚ ਭਾਜਪਾ ਨੂੰ ਤੇ ਹਿਮਾਚਲ ਦੇ ਵਿੱਚ ਸ਼ੰਕੇ ਸ਼ੋਭਿਆਂ ਨੂੰ ਜਿਤਾ ਰਹੇ ਨੇ ਜੀ ਅਜੇ। ਜੀ। ਅੱਛਾ ਸ਼ਰਮਾ ਜੀ, ਇਹ ਗੱਲ ਹੈ ਗੁਜਰਾਤ ਦੇ ਵਿੱਚ ਤਾਂ ਭਾਜਪਾ ਨੂੰ ਹੱਥਾਂ ਪੈਰਾਂ ਦੀ ਪਈ ਸੀ, ਕਿਉਂਕਿ ਸੱਤਾ ਕੋਲੇ ਸੀ, ਖੁਸਦੀ ਸੀ, ਮੁਕਾਬਲਾ ਹੁੰਦਾ ਸੀ, ਚਿੰਤਾ ਵਧਣੀ ਸੀ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਲਈ ਚੁਣੌਤੀ ਸੀ, ਕਿਉਂਕਿ ਨਗਰ ਨਿਗਮ ਉਹਨਾਂ ਕੋਲੇ ਸੀ ਤੇ ਸਰਕਾਰ ਇਹਨਾਂ ਕੋਲੇ ਹੈ। ਹੁਣ ਨਗਰ ਨਿਗਮ ਬਿਨਾਂ ਸਰਕਾਰ 40% ਸਰਕਾਰ ਤਾਂ ਨਹੀਂ ਚੱਲਦੀ। ਨਗਰ ਨਿਗਮ ਬਿਨਾਂ ਆਪਾਂ ਨੂੰ ਪਤਾ ਲਾਗੂ ਕਰਨੇ, ਪੈਸਾ, ਫੰਡ, ਸਾਰਾ ਕੁਛ ਉਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੈ। ਜੇ ਤੁਸੀਂ ਈਜ਼ੀਲੀ ਵੋਟਰ ਤੱਕ ਅਪਰੋਚ ਕਰਨੀ ਤਾਂ ਨਗਰ ਨਿਗਮ ਤੇ ਤੁਹਾਡਾ ਹੋਣਾ ਚਾਹੀਦਾ। ਬਿਲਕੁਲ। ਪਰ ਹੁਣ ਉਹਨਾਂ ਨੂੰ ਡਰ ਕਾਹਦਾ ਜਿਨ੍ਹਾਂ ਕੋਲੇ ਗਵਾਉਣ ਨੂੰ ਕੁਛ ਨਹੀਂ ਸੀ। ਕਾਂਗਰਸ ਵਾਲੇ ਕਹਿੰਦੇ ਜਿੰਨਾ ਕੁਛ ਮਿਲਦਾ ਓਨਾ ਹੀ ਸਹੀ, ਜੇ ਹਿਮਾਚਲ 'ਚ ਬਣ ਗਏ ਤਾਂ ਠੀਕ ਹੈ, MCD 'ਚ 4 ਆਈਆਂ ਤਾਂ ਠੀਕ ਹੈ, ਗੁਜਰਾਤ 'ਚ ਪਿਛਲੀ ਵਾਰ ਨਾਲੋਂ ਵੱਧ ਕੇ, ਜੇ ਪਿਛਲੀ ਵਾਰ ਸੀ ਤਾਂ ਸੱਤਾ ਹੈ ਨਹੀਂ ਸੀ, ਐਤਕੀ 4 ਘਟ ਗਈਆਂ ਤਾਂ ਕੋਈ ਨਹੀਂ ਜੀ। ਸੋ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਇਹਨਾਂ ਖਾਸ ਖਬਰਾਂ, ਖਾਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਜਾਜ਼ਤ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।